ਸਾਨੂੰ ਛੋਟੇ ਵੱਡੇ ਇੱਥੇ ਵਾਰਾ ਖਾਂਦੇ ਨੇ ਕਿਉਂਕਿ ਟਰਾਲੀ ਜਿਹਨੇ ਪੱਠੇ ਤੇ ਇਹ ਲੈ ਕੇ ਆਉਂਦੇ ਨੇ ਤੇ ਫਿਰ ਅੱਛਾ ਪੱਠੇ ਛੋਟਿਆਂ ਤੇ ਲੈ ਕੇ ਆਣੇ। ਹਾਂਜੀ ਲਓ ਜੀ ਮਾਸ਼ਾਅੱਲਾ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਮੱਝ। ਇਹਦਾ ਦੱਸੋ ਵਲੀ ਸਾਹਿਬ। ਇਹ ਮੱਝ 4 ਮਹੀਨੇ ਹੋ ਗਏ ਨੇ ਇਹਨੂੰ ਸੂਈ ਨੂੰ। ਅੱਛਾ ਤੇ ਇਹਦਾ ਹੁਣ 10 ਲੱਖ ਰੁਪਇਆ ਨਗਦ ਸਾਨੂੰ ਲੱਗਦਾ ਸੀ ਕਿ ਸਾਨੂੰ ਘਰ ਆਣ ਕੇ। ਅੱਛਾ ਇੱਕ ਮਾਸ਼ਾਅੱਲਾ। ਸੂਬਾ ਮੱਝ ਸੂਈ ਹੈ ਹਾਂ ਤੇ ਅੱਲਾ ਦੀ ਰਹਿਮਤ ਨਾਲ ਮੱਝ ਬੜੀ ਸ਼ੌਕ ਨਾਲ ਲਈ ਹੈ ਇਨਸ਼ਾਅੱਲਾ। ਇਹਦੇ ਨਾਲ ਦੀ ਅੱਗੇ ਮੱਝ ਸੇਮ ਟੂ ਸੇਮ ਇਹਦੀ ਕਾਪੀ ਸੀ ਜਿਹੜੀ 11 ਲੱਖ ਦੀ ਮੱਝ ਵੇਚੀ ਅਸੀਂ। ਉਹ ਹੁਣ ਪਰਾਗਾ ਪਿਛਲਾ ਜਿਹੜਾ ਸੀ 80 ਝੋਟੀਆਂ ਦਾ ਪਾਇਆ ਸੀ। ਅੱਛਾ ਮਾਸ਼ਾਅੱਲਾ। ਹਾਂਜੀ ਤੇ ਉਹ ਅੱਲਾ ਚਾਹੇ ਵਿਕ ਗਿਆ। ਅੱਛਾ ਆ ਜਿਹੜੀਆਂ ਕੁਝ ਝੋਟੀਆਂ ਜਾਣ ਰਹੀਆਂ ਨੇ ਇਹ 8-10 ਰਹਿੰਦੀਆਂ ਨੇ, ਬਾਕੀ ਸਾਰੀਆਂ ਹੁਣ ਨਵੀਆਂ ਪਾਈਆਂ। ਅੱਛਾ ਤੇ ਉਹਦੇ ਚੋਂ ਸਾਨੂੰ ਤਕਰੀਬਨ 2 ਕਰੋੜ ਰੁਪਈਆ ਜਿਹੜਾ ਉਹ ਬਚਿਆ। ਮਾਸ਼ਾਅੱਲਾ। ਸਹੀ ਜਿਹੜਾ ਵੀ ਆਪਾਂ ਸਿਆਣੇ ਕਹਿੰਦੇ ਨੇ ਵੀ 100 ਹੱਥ ਰੱਸਾ ਸਿਰੇ ਤੇ ਗੰਢ। ਇਹ ਕੰਮ ਸੌਖਾ ਕੌਖਾ। ਇਹ ਕੰਮ ਜਿਹੜੇ ਜੱਦੀ ਪੁਸ਼ਤੀ ਕੋਈ ਵੀ ਕੰਮ ਕਰਦਾ ਨਾ ਉਹ ਜਿੰਨਾ ਵੀ ਮਰਜ਼ੀ ਮੁਸ਼ਕਲ ਹੋਵੇ ਉਹ ਸੌਖਾ ਲੱਗਦਾ। ਉਹ ਸੌਖਾ ਲੱਗਦਾ। ਵਾਹ ਵਾਹ ਵਾਹ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਦੀਵਾ ਬਲਿਆ ਤੇ ਹਨੇਰਾ ਟਲਿਆ। ਜਦੋਂ ਬੰਦਾ ਕਹਿੰਦਾ ਨਾ ਵੀ ਯਾਰ ਰਾਹ ਕੋਈ ਨਹੀਂ ਦਿਸਦਾ, ਸਮਝ ਕੋਈ ਨਹੀਂ ਆਂਦੀ, ਕਿੱਧਰ ਜਾਵਾਂ ਕੀ ਕਰਾਂ, ਉਹ ਹਨੇਰਾ ਵੀ ਉਸ ਹਨੇਰੇ ਨੂੰ ਧੱਕਾ ਦੇਣ ਵਾਸਤੇ ਵੀ ਅਖੀਰ ਦੀਵਾ ਬਾਲਣਾ ਪੈਂਦਾ। ਦੀਵਾ ਕਾਹਦਾ? ਉਹ ਹਿੰਮਤ ਦਾ। ਕੁਛ ਨਾ ਕੁਛ ਕਰਨਾ ਪੈਂਦਾ, ਕਿਸੇ ਨਾ ਕਿਸੇ ਕੰਮ ਨੂੰ ਹੱਥ ਪਾਣਾ ਪੈਂਦਾ, ਘਾਟੇ ਮੁਨਾਫੇ ਤੋਂ ਡਰਿਆ ਬਿਨਾ। ਜਦੋਂ ਬੰਦਾ ਪਹਿਲਾਂ ਹੀ ਘਾਟੇ ਤੋਂ ਡਰ ਜਵੇ ਨਾ ਫਿਰ ਉਹ ਬੰਦਾ ਕੀ ਉਹਨੇ ਕਾਮਯਾਬ ਹੋਣਾ। ਸਾਡੇ ਇਸ ਟਾਈਮ ਤੁਹਾਨੂੰ ਪਤਾ ਜਿਵੇਂ ਬੇਰੁਜ਼ਗਾਰੀ ਆ, ਅਸੀਂ ਬਾਅਦ ਟਾਈਮ ਤਾਂ ਉਹ ਕੰਮ ਦਿਖਾਉਂਦੇ ਹਾਂ ਵੀ ਜਿਹੜੇ ਥੋੜ੍ਹੇ ਪੈਸਿਆਂ ਤੋਂ, ਬਗੈਰ ਜਾਇਦਾਦ ਤੋਂ, ਬਗੈਰ ਜ਼ਮੀਨ ਤੋਂ, ਬਗੈਰ ਡੇਰੇ ਤੋਂ ਹੋ ਜਾਂਦੇ। ਤੇ ਬਾਅਦ ਟਾਈਮ ਅਸੀਂ ਆਪਣੇ ਉਹਨਾਂ ਭਰਾਵਾਂ ਵਾਸਤੇ ਕੋਈ ਨਾ ਕੋਈ ਐਸੀ ਗੱਲ ਲੱਭ ਕੇ ਲਿਆਉਂਦੇ ਹਾਂ ਵੀ ਯਾਰ ਜਿਨ੍ਹਾਂ ਕੋਲ ਡੇਰਾ ਡੰਡਾ ਹੈ, ਕੋਈ 4 ਵਿਗੇ ਜ਼ਮੀਨ ਦੇ ਹੈ, ਵੀ ਉਹਨਾਂ ਵਾਸਤੇ ਕੋਈ ਡੇਰੇ ਦੇ ਉੱਤੇ ਜੁੜਿਆ ਹੋਇਆ ਕੰਮ। ਹੁਣ ਨਿੱਕੇ ਲਾ ਤੋਂ ਅਸੀਂ ਸੁਣਦੇ ਆਉਂਦੇ ਹਾਂ ਵੀ ਯਾਰ ਤੋਕੜ ਮੱਝਾਂ ਦਾ ਕੰਮ ਬੜਾ ਕੰਮ ਆ, ਕਹਿੰਦੇ ਬੜਾ ਕੰਮ ਆ, ਇਹ ਸੁਣਦੇ ਹੀ ਆਏ ਆ। ਪਰ ਦਿਲ ਸੀ ਵੀ ਯਾਰ ਕਿਸੇ ਐਸੀ ਥਾਂ ਤੇ ਜਾ ਕੇ ਤੋਕੜ ਮੱਝਾਂ ਦਾ ਕੰਮ ਦਿਖਾਈਏ ਜਿੱਥੇ ਇੱਕ ਤਾਂ ਈਚੀ ਮੀਚੀ ਪਤਾ ਲੱਗ ਜੇ, ਇੱਕ ਕੰਮ ਬੰਦਿਆਂ ਦਾ ਪੁਰਾਣਾ ਹੋਵੇ ਤੇ ਇੱਕ ਹੋਵੇ ਖੁੱਲ੍ਹਾ ਕੰਮ। ਤੇ ਉਹ ਅਸੀਂ ਅੱਜ ਪਹੁੰਚੇ ਹਾਂ 302 ਜੀਂਬੇ ਨੂਰਪੁਰ, ਇਹ ਗੋਜਰੇ ਦੇ ਲਾਗੇ ਪਿੰਡ ਆ ਜੀ, ਟੋਬੇ ਜ਼ਿਲ੍ਹੇ 'ਚ ਆਉਂਦਾ। ਤੇ ਇੱਥੇ ਵਿਕਾਸ ਸਾਹਿਬ ਆ, ਜਿੱਦਾਂ ਕਹਿੰਦੇ ਆ ਨਾ ਵੀ ਸਵਾ ਮਣ ਦੁੱਧ ਨੂੰ ਸਰਸਾਈ ਖੱਟਾ, ਇਹ ਹਿਸਾਬ ਆ ਜੀ। ਇਸ ਇਲਾਕੇ ਵਾਸਤੇ ਵਿਕਾਸ ਸਾਹਿਬ ਨਾ ਜੀ ਕਿਸੇ ਨਿਅਮਤ ਤੋਂ ਘੱਟ ਨਹੀਂ। ਕਿੱਦਾਂ ਵੀ ਇਹਨਾਂ ਨੇ ਆਪ ਤਾਂ ਜਿਹੜਾ ਕੰਮ ਕੀਤਾ ਦੂਆਂ ਨੂੰ ਵੀ ਕਰਾ ਕੇ ਦਿੱਤਾ। ਹੁਣ ਇਦਾਂ ਦੇ ਕਿੰਨੇ ਡੇਰੇ ਆ ਜਿੱਥੇ ਹੁਣ ਇਸ ਟਾਈਮ ਅਸੀਂ ਖਲੋਤੇ ਇੱਥੇ 150 ਮੱਝ ਆ, ਤੇ ਇਦਾਂ ਦੇ ਕਈ ਡੇਰੇ ਆ ਜਿੱਥੇ ਕਿਸੇ ਕੋ 100 ਆ, ਕਿਸੇ ਕੋ ਕਿੰਨੀ ਆ, 100 ਦੇ ਲਾਗੇ ਵਿਕਾਸ ਸਾਹਿਬ ਕੋ ਆਪਣੀ। ਧਿਆਨ ਮੈਂ ਇਹਦੇ ਵਿੱਚ ਛੋਟੀ ਜਿਹੀ ਗੱਲ ਦੱਸਣਾ ਵਾ ਵੀ ਕਰਵਾਇਆ ਸਾਰਿਆਂ ਨੂੰ ਦੱਸ ਕੇ ਆਖ ਕੇ। ਹੁਣ ਇਹ ਆਂਦੇ ਨੇ ਮਾਮੂ ਦੇ ਬੇਟੇ ਨੇ। ਅੱਛਾ। ਇਹਨਾਂ ਆਖਿਆ ਅਗਲੇ ਦਿਨ ਆਂਦੇ ਨੇ ਭਾਈ ਤੁਹਾਨੂੰ ਨਾ ਪਤਾ ਨਹੀਂ ਅਸਲ 'ਚ। ਮੈਂ ਕਿਹਾ ਕਿਉਂ? ਆਂਦਾ ਵੀ ਉਹ ਤੁਸੀਂ ਅਸੀਂ ਡੰਗਰ ਵੇਚੇ ਨੇ 8 ਲੱਖ ਨੂੰ, 7 ਲੱਖ ਨੂੰ, 6 ਲੱਖ ਨੂੰ। ਇਹਨਾਂ ਵੇਚੇ ਨੇ 11 ਲੱਖ ਨੂੰ, 10 ਲੱਖ ਨੂੰ। ਲੈ ਕੇ ਵੀ ਮੈਂ ਦਿੱਤੇ ਨੇ, ਨਾਲ ਗਿਆ ਤੇ ਇਹਨਾਂ ਸਿਰਫ ਇਹ ਮਿਹਨਤੀ ਥੋੜੇ ਜਿਹਾ ਵੱਧ ਨੇ ਸਾਡੇ ਤੋਂ। ਮਾਸ਼ਾਅੱਲਾ। ਇਹਨਾਂ ਕੰਮ ਨੂੰ ਪੱਠੇ ਵੀ ਚੰਗੇ ਪਾਏ, ਮਸਾਲਾ ਵੀ 10 ਮਹੀਨੇ ਦਿੱਤਾ ਸੀ, 1 ਮਹੀਨਾ ਦੇ ਨੇ। ਤੇ ਆਂਦੇ ਨੇ ਤੁਹਾਨੂੰ ਨਾ ਅਸਲ 'ਚ ਭਾਈ ਪਤਾ ਨਹੀਂ, ਤੁਸੀਂ ਨਾ ਸੈਲਰੀ ਬਣਾਉਂਦੇ ਹੋ ਨਾ ਮਸਾਲਾ ਦਿੰਦੇ ਹੋ। ਮੈਂ ਕਿਹਾ ਯਾਰ ਵਾਕਈ ਮੈਨੂੰ ਨਹੀਂ ਪਤਾ ਵੀ ਜਿਹੜਾ ਅਸੀਂ ਤੇ ਦੱਸਿਆ ਇਹਦੇ ਹੁਣ ਸ਼ਾਗਿਰਦ ਅੱਗੇ ਲੰਘ ਜਾਂਦੇ ਨੇ ਤੇ ਇਹ ਤੇ ਆਪਣੀ ਮਿਹਨਤ ਨਾਲ ਤੇ ਫਿਰ ਹਰ ਇੱਕ ਦਾ ਆਪੋ ਆਪਣਾ ਬਖਤ ਹੁੰਦਾ। ਤੇ ਇਹਨਾਂ ਦੇ ਬਖਤ ਅੱਲਾ ਚਾਹੇ ਏਡੇ ਚੰਗੇ ਨੇ। ਹੁਣ ਤੁਸੀਂ ਇਹ ਡੰਗਰ ਵਿਖਾਓ, ਇਹ ਇੱਥੇ ਬੜੀ ਬੜੀ ਵੱਡੀ ਮੱਝ ਤੇ ਬੜੀ ਬੜੀ ਚੰਗੀ ਮੱਝ ਇਹਨਾਂ ਕੋਲ ਮਾਸ਼ਾਅੱਲਾ। ਇਹਨਾਂ ਸਾਡੇ ਨਾਲੋਂ ਵੀ ਮਹਿੰਗੀਆਂ ਵੇਚੀਆਂ, 10.5 ਲੱਖ 11 ਲੱਖ ਨੂੰ ਵੀ ਵੇਚੀਆਂ। ਨਹੀਂ ਜੀ ਉਹ ਸ਼ਾਗਿਰਦ ਹੁੰਦੇ ਆ ਜਿਹੜੇ ਉਸਤਾਦਾਂ ਦਾ ਵੀ ਨਾਂ ਰੋਸ਼ਨ ਕਰ ਦਿੰਦੇ ਆ, ਪਰ ਉਸਤਾਦ ਮੰਨਣ ਤਾਂ ਸਹੀ ਨਾਲ। ਇਸ ਗੱਲ ਤੋਂ ਅਸੀਂ ਬਿਲਕੁਲ ਉਸਤਾਦਾਂ ਨੂੰ ਮੰਨਦੇ ਵੀ, ਅੱਛਾ ਇਹਤਰਾਮ ਵੀ ਕਰਨੇ ਆ ਤੇ ਨਾਲ ਲੈ ਕੇ ਸੌਦਾ ਕਰਨੇ ਆ। ਤੇ ਇਹਨਾਂ ਕੋਲ ਡਰਨੇ ਵੀ, ਇਹਨਾਂ ਨਮਾਜ਼ ਨਾ ਪੜ੍ਹੀ ਹੋਏ ਤੇ ਫਿਰ ਲੁਕਦੇ ਰਹਿੰਦੇ ਆ। ਅੱਛਾ ਮਾਸ਼ਾਅੱਲਾ। ਇਨਸ਼ਾਅੱਲਾ ਨਮਾਜ਼ ਲਾਜ਼ਮੀ ਪੜ੍ਹੀ ਦੀ, ਭਾਵੇਂ ਜੋ ਕਾਰੋਬਾਰ ਮਰਜ਼ੀ ਦੇ ਵਿੱਚ ਨਫਾ ਉਹਨਾਂ ਤੀਕਰ ਨਹੀਂ ਜਿੰਨਾ ਤੀਕਰ ਤੁਸੀਂ ਉਹਨੂੰ ਇੱਕ ਤੇ ਹਲਾਲ ਤਰੀਕੇ ਨਾਲ ਕਰਨਾ, ਫਿਰ ਆਪ ਠੀਕ ਰਹਿਣਾ। ਨਮਾਜ਼ ਦੀ ਪਾਬੰਦੀ ਕਰੋ, ਝੂਠ ਨਾ ਮਾਰੋ ਤੇ ਫਿਰ ਬਰਕਤਾਂ ਅੱਲਾ ਪਾਣੀਆਂ। ਅੱਲਾ ਦੀ ਰਹਿਮਤ ਨਾਲ ਸਾਰੇ ਭਾਈ ਅਸੀਂ ਇਕੱਠੇ ਜਾਂਦੇ ਆ। ਤੇ ਜਦੋਂ ਨਮਾਜ਼ ਦਾ ਟਾਈਮ ਹੋ ਜਾਣਾ ਅਸੀਂ ਰਾਹ 'ਚ ਉਤਰ ਕੇ ਨਮਾਜ਼ ਪਹਿਲੋਂ ਪੜ੍ਹਨੀ, ਬਹੁਤ ਸੋਹਣੀ ਗੱਲ। ਕਾਰੋਬਾਰ ਬਾਅਦ 'ਚ ਅੱਲਾ ਬੜੀ ਬਰਕਤ ਪਾਉਂਦਾ ਹੈ ਇਨਸ਼ਾਅੱਲਾ। ਨਹੀਂ ਮਾਸ਼ਾਅੱਲਾ, ਇਹ ਤਾਂ ਬਹੁਤ ਸੋਹਣਾ ਸੁਨੇਹਾ ਜੀ। ਤੇ ਅਸੀਂ ਤੁਹਾਨੂੰ ਵਿਕਾਸ ਸਾਹਿਬ ਦਾ ਵੀ ਜਾ ਕੇ ਦਿਖਾਉਂਦੇ ਆ ਡੇਰਾ, ਤੇ ਉਹਨਾਂ ਦਾ ਮਾਲ ਵੀ ਦਿਖਾਉਂਦੇ ਆ। ਤੇ ਇਹ ਇੱਕ ਤੁਹਾਡਾ ਨਾਮ ਕੀ ਹੈ ਜੀ? ਵਲੀਦ ਵਲੀਦ ਸਾਹਿਬ ਖਲੋਤੇ ਆ ਜੀ। ਇਹ ਖਾਕਾਨ ਸਾਹਿਬ।
ਅੱਛਾ ਤੁਸੀਂ ਭਾਈ ਇੱਥੇ ਤੇ ਆ ਵਿਕਾਸ ਸਾਹਿਬ ਦੇ ਭਾਈ ਆ ਜੀ ਇਮਾਨੁੱਲਾ ਸਾਹਿਬ ਜੀ। ਅੱਛਾ ਹੁਣ ਆ ਜਿਹੜੀ ਮੱਝ ਖਲੋਤੀ ਆ ਜੀ, ਆ ਮਾਸ਼ਾਅੱਲਾ ਬੜੇ ਵਜੂਦ ਵਾਲੀ ਮੱਝ ਆ, ਇਹ ਕਿੰਨੇ ਕੁ ਦੀ ਆਈ ਜੀ? ਇਹ 3,70,000 ਦੀ ਆ ਜੀ। ਤੋਕੜ? ਹਾਂਜੀ ਤੋਕੜ। ਇਹਨੂੰ 10 ਦਿਨ ਹੋ ਗਏ ਨੇ ਲੈ। ਅੱਛਾ ਤੇ ਇਹ ਮਾਸ਼ਾਅੱਲਾ ਤਿਆਰ ਕੀਤਿਆਂ ਤੁਸੀਂ ਇਹਨੂੰ ਕਿੱਥੇ ਕੁ ਦੇਖਦੇ ਆ ਜੀ? ਇਨਸ਼ਾਅੱਲਾ ਸਾਡੀ ਤੇ ਸਮਝਣਾ 10-11 ਲੱਖ ਦੀ ਮੱਝ ਹੈ ਹਾਂ ਤੇ ਅੱਲਾ ਦੇ ਰਹਿਮਤ ਨਾਲ ਪਿਛਲੇ ਸਾਲ ਵੀ ਇਹ 10 ਲੱਖ ਦੀ 11 ਲੱਖ ਦੀ 10.5 ਲੱਖ ਦੀ ਇਸ ਰੇਂਜ ਦੇ ਵਿੱਚ ਮੱਝਾਂ ਵੇਚੀਆਂ ਨੇ ਸਾਰੀਆਂ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੱਝਾਂ ਦਾ ਹੁਸਨ ਚੰਗਾ ਹੈ, ਕਿਉਂਕਿ ਸਾਡੇ ਇਸ ਏਰੀਏ ਦੇ ਵਿੱਚ ਮੱਝਾਂ ਦਾ ਹੁਸਨ ਚੰਗਾ ਵਿਕਦਾ ਹੈ, ਉਹਦੇ ਲੋਕ ਪੈਸੇ ਭਰਦੇ ਨੇ, ਥੱਲੋਂ ਸਾਫ ਸੁਥਰੀ ਹੋਏ ਤੇ ਦੁੱਧ ਜਿਹੜਾ ਉਹ ਫਿਰ ਮੱਝਾਂ ਸੂਇਆਂ 'ਚ ਜਾ ਕੇ ਦਿੰਦੀਆਂ ਨੇ। ਪਹਿਲਾਂ ਨਾ ਦੂਜਣਾ ਜਿਹੜੀਆਂ ਫਿਰ ਹੁਸਨ ਵਾਲੀਆਂ ਉਹ ਚੰਗੀਆਂ ਵਿਕਦੀਆਂ ਨੇ। ਸ਼ੌਕ ਪੂਰਾ ਕਰੀਦਾ ਗਾਂ ਫਿਰ ਬੰਦੇ ਦੇ ਨਸੀਬ ਹੁੰਦੇ ਨੇ। ਨਸੀਬ ਨਹੀਂ ਆ ਮੱਝ ਦਾ ਨਾ ਬੂਥਾ ਬਹੁਤ ਸੋਹਣਾ, ਅੱਗੋਂ ਵੱਡੇ ਮੂੰਹ ਵਾਲੀ ਮੱਝ। ਮੱਝ ਸਿਰ ਦੀ ਸੋਹਣੀ ਤੇ ਥੱਲੋਂ ਸਾਫ ਮੱਝ ਲੈਣੀ ਹੁੰਦੀ। ਅੱਛਾ ਸਿਰ ਦੀ ਸੋਹਣੀ, ਹਾਂ ਥੱਲੋਂ ਸਾਫ ਹੋਏ ਮੱਝ, ਅੱਛਾ ਚੱਡੇ ਦੀ ਸਾਫ ਹੋਏ ਤੇ ਉਹ ਮੱਝ ਕੱਲ ਨੂੰ ਮੁੱਲ ਪਵਾਉਂਦੀ। ਹਾਂ ਹੋਰ ਕੋਈ ਇਦਾਂ ਦੀ ਝੋਟੀ ਜਿਵੇਂ ਉਹ ਖਲੋਤੀ ਹੈ ਜੀ ਜਿਹਦੇ ਸਿੰਘਾਂ ਨੂੰ ਰੱਸੀ ਪਾਈ ਆ? ਹਾਂਜੀ ਹਾਂਜੀ ਉਹ ਜਿਹਦੇ ਥੋੜਾ ਜਿਹਾ ਸਿਰ ਖੁੱਲਾ ਹੁੰਦਾ ਹੈ ਨਾ, ਉਹਦੇ ਫਿਰ ਸਿੰਘਾਂ ਦੇ ਵਿੱਚ ਜਾਂ ਬੋਰਾ ਵਾਲਦੇ ਦੇ ਜਾਂ ਕੋਈ ਰੱਸੀ ਵਾਲਦੇ ਦੀ ਫਿਰ ਪੂਛਲਾਂ ਨਹੀਂ ਅੜਾਂਦੀਆਂ, ਉਹ ਫਿਰ ਮੱਝ ਸਿਰਫ ਲੁੰਡੀਆਂ ਥੱਲੋਂ ਚੰਗੀ ਕਰਕੇ ਲਈ ਸੀ, ਥੋੜੇ ਜਿਹੇ ਸਿੰਘ ਸਾਦਾ ਨੇ। ਅੱਛਾ ਕੋਈ ਥੱਲੋਂ ਮੱਝ ਬੜੀ ਚੰਗੀ ਬਣੇਗੀ ਇਨਸ਼ਾਅੱਲਾ ਜਦੋਂ ਟੁੱਕੇਗੀ। ਉਹ ਬੁੱਤ ਬੜਾ ਸੋਹਣਾ ਮੱਝ ਦਾ। ਹਾਂ ਵਜੂਦ ਬੜਾ ਸੋਹਣਾ ਅੱਲਾ ਦਾ ਹੈ ਪਹਿਲਾਂ ਨੇ। ਤਾਂ ਉਹ ਮਿਨੀ ਮੱਝ ਖਾਨੀ ਇਧਰ ਨੂੰ ਕੱਢ ਕੇ ਲਿਆ। ਹਾਂ ਮੀਣੀ ਕੱਢਿਓ ਇਹਦੇ ਪੈਰਾਂ ਨੂੰ ਰੱਸੀ ਇਹਦੀ ਹੋ ਨਾ। ਹਾਂਜੀ ਉਹ ਅਸਲ ਵਿੱਚ ਜਿਹੜੀਆਂ ਪੁਰਾਣੀਆਂ ਹੋ ਜਾਂਦੀਆਂ ਨੇ ਤੇ ਫਿਰ ਉਹ ਦੂਸਰੀਆਂ ਬਦਮਾਸ਼ ਹੀ ਤਕਰੀਬਨ ਹੋ ਜਾਂਦੀਆਂ ਨੇ ਤੇ ਦੂਜੀਆਂ ਨੂੰ ਮਾਰਦੀਆਂ ਨੇ, ਫਿਰ ਇਸ ਕਰਕੇ ਪੈੜੇ ਲਾਈਦੇ। ਹਾਂ ਵਿਕਾਸ ਸਾਹਿਬ ਸਾਡੇ ਨਾ ਜੀ ਅਸੀਂ ਕਈ ਸਾਡੇ ਬੰਦੇ ਪੁਰਾਣੇ ਗੱਲ ਕਰਦੇ ਆ ਵੀ ਯਾਰ ਮੱਝ ਦਾ ਦੁੱਧ ਦੇਖੋ ਵੀ ਲੈਣਾ ਤਾਂ ਉਹਦੇ ਕੋਲੋਂ ਦੁੱਧ ਆ ਹੈ ਵੀ ਉਹ ਸੋਹਣੀ ਨੂੰ ਕੀ ਕਰਨਾ ਸੀ? ਨਹੀਂ ਹਾਂ ਸਭ ਕੁਝ ਵੇਖਿਆ ਜਾਂਦਾ। ਦੁੱਧ ਤੇ 14 ਕਿਲੋ ਦੇਣ ਵਾਲੀ 4.5 ਲੱਖ ਦੀ 5 ਦੀ ਵਿਕਦੀ ਹੈ। ਜੇ ਹੁਸਨ ਹੋਏ ਡੰਗਰ ਤੇ ਉਹ ਫਿਰ ਉਹ ਹੀ ਮੁੱਲ ਪਵਾਉਂਦਾ 11 12 10 ਲੱਖ ਉਹਨੇ ਹੀ ਕਰਵਾਉਣਾ ਜਿਹੜੀ ਸੋਹਣੀ ਹੋਣੀ। ਦੁੱਧ ਤੇ ਪਾਏ ਦਾ ਹੀ ਲੈਣਾ ਹਰ ਮਤਲਬ ਜੋ ਤੁਸੀਂ ਡੰਗਰ ਨੂੰ ਪਾਣਾ ਤੇ ਦੁੱਧ ਉਹਨੇ ਦੇਈ ਜਾਣਾ ਤੇ ਸੋਹਣਾ ਤੇ ਹੋਣਾ ਚਾਹੀਦਾ। ਉਹ ਕਹਿੰਦੇ ਹੁੰਦੇ ਨਾ ਵੀ ਅਗੇ ਚੋਣੀ ਤਾਂ 2 ਟਾਈਮ ਤੇ ਦੇਖਣੀ ਹਰ ਟਾਈਮ। ਨਾਲੇ ਸਾਡੇ ਇੱਥੇ ਵਪਾਰੀ ਜਿਹੜੇ ਨਾ ਉਹਨਾਂ ਨੂੰ ਅਸੀਂ ਆਖੀ ਨਾ ਮੱਝ ਕੋ ਦੁੱਧ ਬੜਾ ਇਹਦਾ ਸੋਹਣ ਨਾ ਵੇਖ, ਤੇ ਉਹ ਅੱਗੋਂ ਆਂਦੇ ਨੇ ਵੀ ਦੁੱਧ ਤੇ ਦੁਕਾਨ ਤੋਂ ਲੈ ਆਈਦਾ ਵੀ ਦੁੱਧ ਤੇ 1000 ਰੁਪਏ ਦਾ ਲੈਣਾ, ਮੱਝ 10 ਲੱਖ ਰੁਪਏ ਦੀ ਲੈਣ ਦੇ। ਵਾਹ ਵਾਹ ਦੁੱਧ ਨਹੀਂ ਵੇਖੀਦਾ ਅਸੀਂ, ਚੱਡਾ ਸੋਹਣਾ ਮੱਝ ਸੋਹਣੀ ਤੇ ਨਾਲੇ ਦੁੱਧ 14 ਕਿਲੋ ਦਿੰਦੀ ਹੈ ਜਿਹੜੀ 5 ਲੱਖ ਦੀ ਵਿਕਦੀ, ਤੇ ਦੁੱਧ 16 ਕਿਲੋ ਦੇ ਦੇਗੀ ਜਿਹੜੀ 15 ਲੱਖ ਦੀ ਵਿਕਦੀ। 15 ਲੱਖ ਦੀ ਵਿਕਦੀ ਉਹ ਮੱਝ ਦੀ ਹੀ ਗੱਲ ਹੁੰਦੀ ਹੈ ਸਾਰੀ ਵਿੱਚ। ਤੇ ਤੁਹਾਨੂੰ ਕਿੰਨਾ ਬਲੀ ਟਾਈਮ ਹੋ ਗਿਆ? ਅਸੀਂ ਸ਼ੁਰੂ ਤੋਂ ਹੀ ਇਹੀ ਕੰਮ ਕਰਨੇ ਆ ਅੱਬੂ ਹੋਰਾਂ ਦੇ। ਹਾਂਜੀ ਤਕਰੀਬਨ ਸਾਨੂੰ 12 13 ਸਾਲ ਹੋ ਚੱਲੇ ਨੇ ਵਾੜੇ ਬਣਾਏ ਨੂੰ। ਨਹੀਂ ਤੇ ਸ਼ੁਰੂ ਤੋਂ ਜਿਹੜੀਆਂ ਰੱਖੀਆਂ ਉਹ ਮਾਸ਼ਾਅੱਲਾ ਉਹ ਤਾਂ ਤਕਰੀਬਨ 30 ਸਾਲ ਹੋ ਗਏ। ਖਰੀਦਦੇ ਤਾਂ ਤੁਸੀਂ ਮੰਡੀਆਂ 'ਚ ਜਾ ਕੇ ਆ ਤੇ ਵੇਚਦੇ ਵੇਚਦੇ ਪਿੰਡ ਕਦੇ ਨਹੀਂ ਮੰਡੀ ਵਿੱਚ। ਸਾਡਾ ਇਹ ਕਿਲਾ ਹੈ, ਇੱਥੇ ਸਭ ਤੋਂ ਸਹੀ ਵਿਕਦੀ। ਮੰਡੀਆਂ ਨੂੰ ਚੰਗੀ ਸਾਡੀ ਮੱਝ ਇੱਥੇ ਮਾਸ਼ਾਅੱਲਾ ਵਿਕਦੀ। ਅੱਛਾ ਮਾਸ਼ਾਅੱਲਾ ਸਾਰੇ ਏਰੀਏ ਦੇ ਵਪਾਰੀ ਇੱਥੇ ਆ ਜਾਂਦੇ ਨੇ। ਤੋਂ ਆਧਾਰ ਤੇ ਫਿਰ ਜ਼ਾਹਰੀ ਗੱਲ ਜਦੋਂ ਤਬਾਰ ਬੰਦਿਆਂ ਤੇ ਬਣਿਆ ਹੋਏ ਪੱਕਾ ਬੰਦਾ ਹੋਵੇ ਮਹੀਨੇ ਡੇਢ ਦਾ ਬਸ ਹੁੰਦਾ ਆਧਾਰ। ਅੱਛਾ ਧਾਰ ਬਹੁਤੇ ਤੇ ਬਹੁਤਾ ਮਹੀਨੇ ਕੁ ਦਾ ਹੁੰਦਾ। ਮਹੀਨੇ ਦਾ ਅੱਲਾ ਦੀ ਰਹਿਮਤ ਨਾਲ ਕਦੀ ਪੈਸੇ ਨਹੀਂ ਮਰੇ, ਬੇਤਬਾਰੇ ਬੰਦੇ ਨੂੰ ਕਦੀ ਡੰਗਰ ਨਹੀਂ ਦਿੱਤਾ। ਸਾਡੇ ਬੰਦਿਆਂ ਨੂੰ ਪਤਾ ਲੱਗ ਗਿਆ ਉਹ ਨਾ ਸਾਨੂੰ ਮਸ਼ਰਾ ਕੇ ਵੀ ਇਹ ਤੇ ਮੌਲਵੀ ਨਹੀਂ ਪੈਸੇ ਪੁੱਛਦੇ ਤੇ ਸਾਨੂੰ 2-2 ਮਹੀਨੇ ਵੀ ਨਹੀਂ ਦਿੰਦੇ, ਨਹੀਂ ਤੇ ਉਂਝ ਕਾਰਾ ਮਹੀਨੇ ਦਾ ਹੀ। ਉਹ ਕਹਿੰਦਾ ਕਾਰਾ ਮਹੀਨੇ ਦਾ ਬੰਦੇ 2-2 ਮਹੀਨੇ ਟੋਰ ਲੈਂਦੇ ਆ। ਅੱਛਾ ਖਕਾਨ ਸਾਹਿਬ ਕੋਈ ਹੋਰ ਝੋਟੀ ਕੱਢ ਕੇ ਲਿਆਓ ਮਾਸ਼ਾਅੱਲਾ। ਆਈ ਲੈ ਉਹ 5-6 ਉਸ ਵਾਲੇ ਆਹ ਮੱਝ ਵੀ ਚੰਗੀ। 5-6 ਉਧਰ ਲੈ ਲੈ। ਹਾਂ ਛੋਟੀ ਨਹੀਂ। ਹਾਂ ਬਹੁਤ ਸੋਹਣਾ ਬੋਤਾ ਮੱਝ ਦਾ। ਹਾਂਜੀ ਕਿਉਂ ਜੀ? ਇਹ ਵੀ ਇਸ ਵਾਰੀ ਗੁਜਰਾਤ ਇਹਨੂੰ ਐ ਨੂੰ ਤੋਰ, ਐ ਨੂੰ ਤੋਰ ਇਹਨੂੰ ਐ। ਭਾਈ ਸਾਨੂੰ ਮੱਝ ਪਸੰਦ ਆ ਜਾਵੇ ਨਾ, ਕੋਈ ਜਿੰਨੇ ਵੀ ਪੈਸੇ ਮੰਗ ਲਏ ਅਸੀਂ ਫਿਰ ਮੱਝ ਦੇ ਪੈਸੇ ਜ਼ਰੂਰ ਭਰ ਦੇਈਦੇ ਨੇ। ਨੇ ਝੋਟੀ ਚੰਗੀ। ਇਹ ਦੂਜੇ ਸੂਏ? ਇੱਕ ਸੂਆ ਸੂਈ ਹੈ। 10 ਦਿਨ ਹੋਏ ਨੇ ਲਿਆ। 10 ਦਿਨ ਹੋਏ ਨੇ ਸੂਣ ਵਾਲੀਆਂ। ਅੱਲਾ ਦੀ ਰਹਿਮਤ ਨਾਲ ਹੁੰਦੀਆਂ ਹੀ ਸਾਰੀਆਂ ਹੀ 8-8 10-10 ਕਰਕੇ ਲਿਆਈਦੀਆਂ ਨੇ। ਅੱਲਾ ਦੇ ਵਿੱਚ ਸੰਡੇ ਹੁੰਦੇ ਨੇ, ਸਾਰੀਆਂ ਸੂਣ ਵਾਲੀਆਂ ਮਾਸ਼ਾਅੱਲਾ ਹੋ ਗਈਆਂ। ਤੇ ਇਹ ਝੋਟੀ ਕਿੰਨੇ ਦੀ ਆਈ ਹੈ? ਇਹ 3,60,000 ਦੀ ਇਹ ਵੀ ਤਿਆਰ ਹੋ ਕੇ ਸੋਹਣੀ ਮਾਸ਼ਾਅੱਲਾ ਇਨਸ਼ਾਅੱਲਾ ਅੱਲਾ ਦੀ ਰਹਿਮਤ। ਵਿਕਾਸ ਸਾਹਿਬ ਇਹ ਨੂਰਪੁਰ 'ਚ ਅਸੀਂ ਖਲੋਤੇ ਹਾਂ ਇਸ ਪਿੰਡ 'ਚ। ਉਂਝ ਤਾਂ ਇਹ ਪਿੰਡ 'ਚ ਹਰ ਘਰ ਨੇ ਮੱਝਾਂ ਰੱਖੀਆਂ ਤੇ ਇਦਾਂ ਜਿਹੜਾ ਇਸ ਕਾਰੋਬਾਰ 'ਚ ਕਿੰਨੇ ਕੁ ਘਰ ਲੱਗੇ ਇੱਥੇ? ਇਹ ਤਕਰੀਬਨ 5-6 ਘਰ ਜਿਹੜੇ ਨੇ ਨਾ ਅੱਛਾ ਉਹ ਕਰ ਰਹੇ ਜਿਹੜੇ ਕਰ ਰਹੇ ਨੇ ਖੁੱਲੇ ਵਾੜੇ ਬਣਾ ਕੇ ਤੇ ਡੰਗਰ ਵੀ ਚੰਗੇ ਰੱਖੇ ਨੇ। ਗੱਲ ਇਹ ਵੀ ਜੇ ਕਿਸੇ ਨੇ ਮੱਝ ਲੈਣੀ ਹੋਵੇ ਨੂਰਪੁਰ ਤੋਂ ਵਿਹਲਾ ਨਹੀਂ ਜਾਂਦਾ। ਬਿਲਕੁਲ ਤੇ ਚੰਗੀ ਤੋਂ ਚੰਗੀ ਵੀ ਲੱਭ ਆਪਣੀ ਮਰਜ਼ੀ ਦੀ ਮੱਝ ਲੈ ਕੇ ਜਾਏਗਾ। ਜੇ ਇੱਥੇ ਕੋਈ ਆਏ ਨਾ ਮੱਝ ਲੈਣ ਤੇ ਸਾਡੇ ਤੇ ਇੰਨੇ ਡੰਗਰ ਨੇ ਤਕਰੀਬਨ ਲੋਕਾਂ ਨੇ ਰੱਖੇ, ਤੂੜੀ ਨਹੀਂ ਲੱਭਦੀ ਜਿਹੜਾ ਮਤਲਬ
ਪੱਠਿਆਂ ਦੀ ਛਾੜ ਕਰ ਛੜੀ ਲੋਕਾਂ ਨੇ, ਕੰਮ ਹੀ ਇਹ ਬਹੁਤਾ ਕੀਤਾ। ਕਕਾਨ ਸਾਹਿਬ ਤੁਸੀਂ ਵੀ ਇਹਨਾਂ ਤਰ੍ਹਾਂ ਪੱਠੇ ਹੀ ਵੱਢ ਕੇ ਪਾ ਰਹੇ ਆ ਵਿਕਾਸ ਤਰ੍ਹਾਂ, ਜਾਂ ਤੁਸੀਂ ਸੈਲਜ ਸੁਲਜ ਨਹੀਂ ਨਹੀਂ ਪੱਠੇ ਹੀ ਫਿਲਹਾਲ ਪੱਠੇ ਹੀ ਪਾ ਰਹੇ ਆ, ਸੈਲ ਇਨਸ਼ਾਅੱਲਾ ਅੱਗੇ ਬਣਾਵਾਂਗੇ। ਅੱਛਾ ਕੋਈ ਬਣਾਓਗੇ ਤੁਸੀਂ? ਹਾਂ ਇਨਸ਼ਾਅੱਲਾ। ਅੱਛਾ ਬਾਕੀ ਅਸੀਂ ਇਹ ਪੱਠੇ ਚੰਗੇ ਪਾਣੇ ਹੁੰਦੇ ਨੇ ਮਾਲ ਨੂੰ। ਹਨੇ ਚੰਗੇ, ਉਹ ਤਾਂ ਡੰਗਰਾਂ ਮਸਲਾ ਭਾਈ ਜੀ ਪਤਾ ਕੀ ਹੈ, ਇੱਕ ਟਾਈਮ ਤੇ ਪੈਲੀ ਸਾਰੀ ਵੇਲੀ ਨਹੀਂ ਹੁੰਦੀ। ਹੂੰ। ਪੈਲੀ ਸਾਰੀ ਵੇਲੀ ਹੋਏ ਤੇ ਸੈਲੇ ਬਣਾਉਣਾ ਸਾਡੇ ਲਈ ਮੁਸ਼ਕਲ ਕੋਈ ਨਹੀਂ ਹੈ। ਅੱਛਾ ਸਾਨੂੰ ਇਹ ਵੇ ਕਿ ਇਧਰੋਂ ਖੱਤਾ ਵੇਲਾ ਹੋਇਆ ਤੇ ਨਾਲ ਹੀ ਸਾਰੇ ਬੀਜ ਦੇਣੇ ਹੁੰਦੇ। ਬੀਜ ਦੇਣੇ। ਅਗਰ ਵੇਲੀ ਹੋਏ ਤੇ ਇਨਸ਼ਾਅੱਲਾ ਹੁਣ ਅੱਗੋਂ ਸਲਾਹ ਇਹ ਵੇ ਕਿ ਪੈਲੀ ਜ਼ਿਆਦਾ ਠੇਕੇ ਤੇ ਹੋਰ ਲੈ ਕੇ ਨਾ, ਅੱਛਾ ਜ਼ਾਤੀ ਤੇ ਹੁਣ ਤਕਰੀਬਨ ਇਹਨਾਂ ਵਾਸਤੇ ਪੱਠੇ ਪੂਰੇ ਹੁੰਦੇ ਨੇ ਤੇ ਜ਼ਿਆਦਾ ਲੈ ਕੇ ਇਨਸ਼ਾਅੱਲਾ ਅਗਲੀ ਵਾਰ ਸੈਲੇ ਲਾਜ਼ਮੀ। ਆ ਮੱਝ ਦੀ ਸਾਨੂੰ ਕੋਈ ਦੱਸੋ ਜੀ ਦਾਸਤਾਨ ਪੂਰੀ। ਇਹ ਮੱਝ ਤਕਰੀਬਨ 10 ਦਿਨ ਹੋਏ ਨੇ, ਗੁਜਰਾਤ ਮੰਡੀ ਤੋਂ ਲੈ ਕੇ ਆਏ ਸਾਂ। ਇਹਦਾ ਮੂੰਹ ਚੱਕ। ਹਾਂਜੀ ਅੱਛਾ ਜੀ। ਤੇ ਇਹ 3 ਲੱਖ ਤੇ 60,000 ਚ ਪੈ ਗਈ ਸਾਨੂੰ ਘਰ ਆਣ ਕੇ। ਅੱਛਾ ਇੱਕ ਮਾਸ਼ਾ ਸੂਬਾ ਮੱਝ ਸੂਈ ਹੈ ਹਾਂ। ਤੇ ਅੱਲਾ ਦੀ ਰਹਿਮਤ ਨਾਲ ਮੱਝ ਬੜੀ ਸ਼ੌਕ ਨਾਲ ਲਈ ਹੈ ਇਨਸ਼ਾਅੱਲਾ। ਇਹਦੇ ਨਾਲ ਦੀ ਅੱਗੇ ਮੱਝ ਸੇਮ ਟੂ ਸੇਮ ਇਹਦੀ ਕਾਪੀ ਸੀ ਜਿਹੜੀ 11 ਲੱਖ ਦੀ ਮੱਝ ਵੇਚੀ ਅਸੀਂ। ਇਹ ਝੋਟਾ ਜੀ ਘਰ ਦਾ ਤੁਹਾਡਾ? ਨਹੀਂ ਜੀ ਮੁੱਲ ਹੀ ਲਿਆ ਸੀ, ਉਦੋਂ ਛੋਟਾ ਸੀ। ਅੱਛਾ ਅੱਛਾ ਹਾਂਜੀ ਸੋਹਣਾ ਝੋਟਾ ਮਾਸ਼ਾਅੱਲਾ। ਇਹ ਗਾਂ ਨੂੰ ਟੋਰ ਦੋ ਜੀ, ਗਾਂ ਨੂੰ ਟੋਰ ਦੋ। ਸਾਨੂੰ ਨੇ ਬਹੁਤ ਝੋਟੇ ਵੱਡੇ ਹੀ ਇੱਥੇ ਵਾਰਾ ਖਾਂਦੇ ਨੇ ਕਿਉਂਕਿ ਟਰਾਲੀ ਜਿਹਨੇ ਪੱਠੇ ਤੇ ਇਹ ਲੈ ਕੇ ਆਉਂਦੇ ਨੇ ਤੇ ਫਿਰ ਅੱਛਾ ਪੱਠੇ ਝੋਟਿਆਂ ਤੇ ਲੈ ਕੇ ਆਣੇ। ਹਾਂਜੀ। ਲਓ ਜੀ ਮਾਸ਼ਾਅੱਲਾ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਮੱਝ। ਇਹਦਾ ਦੱਸੋ ਵਲੀ ਸਾਹਿਬ। ਇਹ ਮੱਝ 4 ਮਹੀਨੇ ਹੋ ਗਏ ਨੇ ਇਹਨੂੰ ਸੂਈ ਨੂੰ ਅੱਛਾ ਤੇ ਇਹਦਾ ਹੁਣ 10 ਲੱਖ ਰੁਪਇਆ ਨਗਦ ਸਾਨੂੰ ਲੱਗਦਾ ਸੀ। ਜਦੋਂ ਟੁੱਕੀ ਸੀ ਉਦੋਂ 12 ਲੱਖ ਰੁਪਇਆ ਦਾ ਲੱਗਦਾ ਸੀ। ਸਾਡੀ ਘਰ ਦੀ ਮੱਝ 2 ਸੂਬੇ ਮਤਲਬ ਇਹਨੂੰ ਅਸੀਂ ਚੁੰਗ ਲਿਆ। ਅੱਛਾ ਹਾਂਜੀ ਤੇ ਅੱਬੂ ਜਾਨ ਹੋਰਾਂ ਨੂੰ ਬੜਾ ਸ਼ੌਕ ਹੈ ਤੇ ਉਹ ਆਂਦੇ ਨੇ ਵੇਚਣੀ ਨਹੀਂ ਹੈ। ਅੱਛਾ ਇਹ ਤੁਹਾਡੇ ਰੱਖੀ ਹੋਈ ਹੈ? ਹਾਂਜੀ ਘਰ ਦੇ ਘਰ ਦੀ ਮੱਝ। ਹਾਂਜੀ। ਇਹ ਦੂਸਰੇ ਸੂਏ? ਇਹਨੇ ਨਹੀਂ ਹੁਣ ਤੀਸਰੇ ਸੂਬੇ। ਹੁਣ ਤੀਸਰੇ ਸੂਏ। ਸੋਹਣੀ ਮੱਝ ਆ ਮਾਸ਼ਾਅੱਲਾ। ਦੁੱਧ ਕਿੰਨਾ ਕੁ ਦੇ ਰਹੀ ਜੀ? ਦੁੱਧ ਦਿੰਦੀ ਮਾਸ਼ਾਅੱਲਾ 17 ਕਿਲੋ। ਚੌਧਰੀ ਵਿਕਾਸ ਸਾਹਿਬ ਨੂੰ ਤੁਸੀਂ ਦੇਖਦੇ ਰਹਿੰਦੇ ਆ ਜੀ, ਇਹ ਆਪਣੀਆਂ ਮੱਝਾਂ ਦਿਖਾਉਂਦੇ ਆ, ਇਹ ਦੱਸਦੇ ਆ ਵੀ ਆਹ ਕਾਰੋਬਾਰ ਆ। ਤੇ ਅੱਜ ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਅਸਲ ਤੁਹਾਡਾ ਕੰਮ ਹੈ ਕੀ ਹੈ ਜੀ? ਹਾਂਜੀ ਉਹ ਦੱਸੋ ਜੀ ਆਪਣਾ ਬਰੀਕੀ ਜੀ। ਕੰਮ ਇਹ ਹੀ ਹੈ ਜਿਹੜਾ ਤੁਸੀਂ ਵੇਖਣ ਦੇ ਹੋ ਤੇ ਅੱਗੇ ਬੰਦਿਆਂ ਨੂੰ ਵਿਖਾਇਆ ਵੀ ਟੋਕੜਾ ਝੋਟੀਆਂ ਜਿਹੜੀਆਂ ਨਾ ਅੱਛਾ ਪਹਿਲਣਾ ਤੇ ਫੰਡਰਾਂ ਝੋਟੀਆਂ ਹਾਂ ਹਾਂ ਉਹ ਲੈਨੇ ਆ ਅਸੀਂ। ਅੱਛਾ ਤੇ ਉਹ ਹੁਣ ਪਰਾਗਾ ਪਿਛਲਾ ਜਿਹੜਾ ਸੀ 80 ਝੋਟੀਆਂ ਦਾ ਪਾਇਆ ਸੀ। ਅੱਛਾ ਮਾਸ਼ਾਅੱਲਾ। ਹਾਂਜੀ ਤੇ ਉਹ ਅੱਲਾ ਚਾਹੇ ਵਿਕ ਗਿਆ। ਅੱਛਾ ਆ ਜਿਹੜੀਆਂ ਕੁਝ ਝੋਟੀਆਂ ਜਾਣ ਰਹੀਆਂ ਨੇ ਇਹ 8-10 ਰਹਿੰਦੀਆਂ ਨੇ, ਬਾਕੀ ਸਾਰੀਆਂ ਹੁਣ ਨਵੀਆਂ ਪਾਈਆਂ। ਅੱਛਾ ਤੇ ਅਜੇ ਇਹਨਾਂ ਦੇ ਵਿੱਚ ਹੁਣ ਹੋ ਲਿਆਉਣੀਆਂ ਹੀ ਨੇ, ਅੱਧਾ ਨਹੀਂ ਮਾਲ ਹੋਇਆ, 40-45 ਡੰਗਰ ਹੋਰ ਲਿਆਉਣੇ ਨੇ। ਅੱਛਾ ਤੇ 40 ਜਦੋਂ ਟੁੱਕ ਜਾਂਦੇ ਨੇ ਮਤਲਬ ਤਿਆਰ ਹੋ ਜਾਂਦੀਆਂ ਜਾਂ ਸੂ ਪੈਂਦੀਆਂ ਫਿਰ ਅਸੀਂ ਵੇਚ ਦਿੰਦੇ ਆ। ਉਹ ਬਾਹਰ ਵੱਜੀਆਂ 4 ਮੱਝਾਂ ਸੂਈਆਂ ਹੁਣ ਇਸ ਟਾਈਮ। ਅੱਛਾ ਮਾਸ਼ਾਅੱਲਾ। ਸਗੋਂ ਤੁਹਾਡੇ ਨਾਲ ਰਾਬਤਾ ਅੱਲਾ ਚਾਹੇ ਹੋਇਆ। ਹੁਣ ਇਹ ਦੱਸੋ ਵੀ ਜਿਹਨੂੰ ਮੱਝ ਸੂਈ ਤੇ ਟੁੱਕੀ ਚਾਹੀਦੀ ਹੋਏ, ਜਿਹੜੇ ਟਾਈਮ ਹੀ ਚਾਹੀਦੀ ਹੋਏ, ਵਾਹ ਵਾਹ। ਇੱਥੋਂ ਉਹ ਬੰਦਾ ਵਾਕਫ ਹੋਏ ਤੇ ਆਧਾਰ ਵੀ ਹੋਏਗਾ ਹਾਂ ਹਾਂ ਤੇ ਬਾਕੀ ਜਾਇਜ਼ ਰੇਟ ਤੇ ਦਿਆਂਗੇ। ਅੱਛਾ ਹਾਂਜੀ ਤੇ ਉਹ ਜਿਹੜੀਆਂ ਤੁਹਾਡੇ ਕੋਲ ਢੁੱਕੀ ਖਲੋਤੀ ਆ ਹਾਂਜੀ ਤੇ ਆਪਾਂ ਉਸ ਮੱਝ ਕੋ ਵੀ ਚੱਲਦੇ ਆ ਹਾਂਜੀ ਤੇ ਨਾਲੇ ਉਹ ਪਤਾ ਲੱਗ ਜੂਗਾ ਵੀ ਇਦਾਂ ਦੀਆਂ ਝੋਟੀਆਂ ਲੈ ਕੇ ਆਨੇ। ਹਾਂਜੀ ਝੋਟੀਆਂ ਚੰਗੀਆਂ ਹੀ ਲਿਆਉਂਦੇ ਆ। ਇਹ ਵੀ ਤਕਰੀਬਨ ਵਿੱਚ ਜਿਹੜੀਆਂ ਨੇ ਨਾ ਹਾਂ ਹਾਂ ਆ ਹੁਣ ਟੋਕੜਾਂ ਨੇ ਪਾਈਆਂ, ਇਹ ਨਵੀਆਂ ਹੀ ਆਂਦੀਆਂ। ਅੱਛਾ ਨਵੀਆਂ ਆਂਦੀਆਂ। ਹਾਂਜੀ ਇਹ ਨਵੀਆਂ ਆਂਦੀਆਂ। ਠੀਕ ਹੈ। ਇਹਨਾਂ ਨੂੰ ਹੁਣ ਸਾਲ ਸਾਂਭਣਾ? ਇਹਨਾਂ ਨੂੰ 10 ਮਹੀਨੇ ਇਹਨਾਂ ਨੇ। ਅੱਛਾ 10 ਮਹੀਨੇ। ਹਾਂਜੀ 10 ਮਹੀਨੇ ਇਹਨਾਂ ਦੇ। ਕੋਈ ਡੰਗਰ ਸਾਡੇ ਕੋਲ ਐਸਾ ਨਹੀਂ। ਝੋਟੇ ਕਿੰਨੇ ਆ ਤੁਹਾਡੇ? 2 ਝੋਟੇ ਨੇ। ਇੱਕ ਉਹ ਵਿੱਚ ਵੇ ਅੱਛਾ ਇੱਕ ਤੇ 1000 ਇੱਕ ਉਹ ਬਾਹਰ ਬੱਧਾ। ਕਦੇ ਉਹ ਵਿੱਚ ਛੱਡ ਦੇਣਾ, ਕਦੇ ਅੱਛਾ, ਇਹ ਉਹ ਛੱਡ ਖਲੋਤੇ। ਦੇਣਾ। ਹਾਂਜੀ ਹਾਂ ਤੇ ਪੱਠੇ ਵੀ ਇਹਨਾਂ ਹੀ ਲਿਆਉਣੇ ਨੇ, ਹੂੰ। ਕਦੇ ਟਰੈਕਟਰ ਤੇ ਲਿਆਉਣੇ ਨੇ, ਨਹੀਂ ਤੇ ਇਹਨਾਂ ਹੀ ਨਹੀਂ ਤੇ ਝੋਟੇ ਤੁਸੀਂ ਲਾਗੇ ਜ਼ਮੀਨ ਇੱਥੋਂ ਹਾਂ, ਹਾਂ। ਇਹਨਾਂ ਤੇ ਲੱਦ ਕੇ ਲਿਆ ਉਹਨਾਂ ਨੇ। ਝੋਟੇ 2 ਤੁਸੀਂ ਛੱਡੇ ਹੋਏ ਆ 80 ਛੱਡ- ਮੱਝਾਂ 'ਚ? ਹਾਂਜੀ ਅੱਛਾ ਅੱਛਾ 24 ਘੰਟੇ ਵਿੱਚ? ਹਾਂਜੀ 24 ਘੰਟੇ ਵਿੱਚ 2 ਇਕੱਠੇ ਨਹੀਂ ਰਹਿ ਸਕਦੇ। ਇੱਕ ਦੂਜੇ ਨੂੰ ਮਾਰਦੇ ਬੜਾ ਨੇ, ਇੱਕ ਬਾਹਰ ਬੜਨ, ਇੱਕ ਵਿੱਚ ਛੱਡ ਦੇਣ। ਅੱਛਾ ਅੱਛਾ ਤੇ ਕੋਈ ਵੀ ਐਸਾ ਡੰਗਰ ਨਹੀਂ ਜਿਹੜਾ 10 ਮਹੀਨਿਆਂ ਤੋਂ ਅੱਲਾ ਚਾਹੇ ਵੱਧ। ਇਹੋ ਹੀ ਤੇ ਮੇਨ ਗੱਲ ਏ, ਜਿਹੜਾ ਬੰਨਿਆ ਡੰਗਰ ਏ ਉਹ ਤੇ ਬੜੀ ਬੜੀ ਦੇਰ ਨਵਾਂ ਹੀ ਨਹੀਂ ਹੁੰਦਾ। ਉਹਨਾਂ ਦਾ ਨਹੀਂ ਸਿਸਟਮ ਲੱਗਦਾ। ਤੇ ਇਹ ਤੇ ਬੜਾ ਅੱਲਾ ਚਾਹੇ ਇਹਨਾਂ 10 ਮਹੀਨੇ ਕਿਸੇ ਡੰਗਰ ਨੂੰ ਵੱਧ ਨਹੀਂ ਹੋਏ 10 ਤੋਂ। ਅੱਛਾ ਤੇ ਤੇ ਤੁਸੀਂ ਪੱਠੇ ਵੱਢ ਕੇ ਪਾ ਰਹੇ? ਪੱਠੇ ਤੇ ਹਜੇ ਫਿਲਹਾਲ ਵੱਢ ਕੇ ਅਸੀਂ ਪਾਉਂਦੇ ਆ। ਸੈਲਜ ਵਾਲੇ ਪਾਸੇ ਅਸੀਂ ਜਿਹੜਾ ਉਹ ਸੈਲਜ ਵਾਲਾ ਸਿਸਟਮ ਹੈ ਉਹਨੂੰ ਮਹਿੰਗਾ ਸਮਝਦੇ ਆ। ਸਗੋਂ ਇਹਦੇ ਬਾਰੇ ਮਾਲੂਮਾਤ ਲਓ ਤੁਸੀਂ ਵੀ ਦਿਓ ਤੇ ਭਾਈ ਆਪਣੇ ਜਿਹੜੇ ਨੇ ਵੇਖਣ ਵਾਲੇ ਉਹ ਵੀ ਦੇਣ। ਵੀ ਅਸੀਂ ਤੇ ਸਮਝਦੇ ਆ ਤੂੜੀ ਅਸੀਂ ਕੋਈ 1000 ਮਣ ਨਾ ਅੱਛਾ ਤੂੜੀ ਸਟਾਕ ਕਰ ਲੈਨੇ ਆ ਅੱਛਾ ਤੇ ਕੋਈ ਲੈ ਕੇ ਧੜਾਂ ਵੀ ਕਰ ਲੈਨੇ ਆ, ਕੁਝ ਇੱਥੇ ਸੁੱਟ ਲੈਨੇ ਆ ਤੇ
ਪੱਠੇ ਲਿਆਉਣੇ 2-3 ਰੇੜੇ ਤੇ ਵਿੱਚ ਕੋਈ 10-15 ਪੰਡਾ ਤੂੜੀ ਸੁੱਟਣੀ ਹੈ ਅੱਛਾ ਤੇ ਮਿਲਾ ਕੇ ਤੇ ਪਾ ਦੇਣੇ ਨੇ। ਕੰਮ ਸਾਡਾ ਵੀ 2 ਘੰਟਿਆਂ ਦਾ ਹੀ ਹੁੰਦਾ ਅੱਛਾ ਤੇ ਜਿਹੜਾ ਸੈਲ ਹੈ ਜੀ ਉਹ ਤੇ ਉੱਕਾ ਹੀ ਅੱਧੇ ਘੰਟੇ ਦਾ ਵੀ ਨਹੀਂ, ਹਾਂ। ਉਹ ਤੇ ਵੱਢ ਕੇ ਤੇ ਪਾ ਕੇ ਮਤਲਬ ਟੱਕ ਅੱਗੋਂ ਹੀ ਪਾਣਾ। ਤੇ ਕਿੰਨੇ ਬੰਦੇ ਤੁਸੀਂ 80 ਮੱਝਾਂ ਦੇ? 3 ਬੰਦੇ 2 ਘੰਟੇ ਕੰਮ, ਸਵੇਰੇ 8 ਵਜੇ ਤੋਂ ਬਾਅਦ ਕੋਈ ਕੰਮ ਨਹੀਂ, ਸਿਰਫ ਆ ਜਿਹੜੇ 2-3 ਡੰਗਰ ਵਿਕਣ ਵਾਲੇ ਹੁੰਦੇ ਨੇ ਟੁੱਕੇ ਜਾਂ ਸੋਏ। ਆ ਮੱਝ ਤੇ ਛੱਡ ਕੇ ਲਿਆਓ ਜੀ ਆ ਮੱਝ ਪਰਲੀ ਉਹ ਜਿਹੜੀ ਹੈ ਨਾ ਉਹਨੂੰ ਖੋ ਇੱਥੇ ਲੈ ਆਓ ਖੁੱਲੀ ਥਾਂ ਤੇ। ਅੱਛਾ 8 ਵਜੇ ਤੱਕ ਸਵੇਰੇ ਕਹਿੰਦੇ ਕੰਮ ਕਰਨਾ, 2-3 ਬੰਦੇ ਆ ਮਾਸ਼ਾਅੱਲਾ 80 ਮੱਝਾਂ ਤੇ ਹੁਣ 40 ਹੋਰ 10 ਦਿਨਾਂ ਤੱਕ ਆ ਜਾਣਗੀਆਂ। ਆ ਜਾਣੀ ਸਵੇਰ ਜਾਣਾ ਗੁਜਰਾਤ ਮੰਡੀ ਉੱਥੇ। ਅੱਛਾ ਸਵੇਰ ਜਾਣਾ ਗੁਜਰਾਤੋਂ ਜਾ ਕੇ ਲੈਣੇ? ਗੁਜਰਾਤ ਤੋਂ ਲੁੱਡਣੋਂ ਮਲਤਾਨੋਂ ਤੁਰ ਫਿਰ ਕੇ ਮੱਲੂ ਮੋੜੋਂ। ਅੱਛਾ ਹਾਂਜੀ ਤੇ ਡੰਗਰ ਚੰਗਾ ਲੈਣਾ। ਅੱਛਾ ਹਾਂਜੀ ਆ ਹੁਣ ਪਹਿਲਣ ਝੋਟੀ ਏ, ਇਹਦਾ ਕੱਦ ਵੇਖੋ ਬੰਦੇ ਜਿੰਨੀ ਹੈ, ਜਵਾਨ ਹੈ ਤੇ ਲੰਮੀ ਕਿੰਨੀ ਹੈ ਤੇ ਅਜੇ ਕੋਈ ਦਿਨ 15 ਇਹ ਕੱਢਦੀ ਏ। ਅੱਛਾ 15 ਦਿਨਾਂ ਨੂੰ ਨਾ ਸੂੰਦੀ ਏ। ਪਹਿਲਣ ਇਹ? ਹਾਂਜੀ ਪਹਿਲਣ। ਆ ਉਹ ਸੂਈਆਂ ਨੇ, ਉਹ ਚੋ ਲਈਆਂ ਹੁਣ ਤੇ। ਅੱਛਾ ਹਾਂਜੀ ਆਹ ਹੁਣ ਜਿਹੜੀ ਝੋਟੀ ਖਲੋਤੀ ਆ ਹਾਂਜੀ ਇਹ ਪਹਿਲਣ? ਹਾਂਜੀ ਪਹਿਲਣ। ਇਹ ਵੀ ਸੂਣ ਵਾਲੀ? ਇਹ ਸੂਈ ਏ। ਅੱਛਾ ਸੂਈ ਇਹ ਹੁਣ ਚੋਈ ਏ ਤਾਂ ਥੋੜੀ ਏ ਥੱਲੇ। ਅੱਛਾ ਅੱਛਾ ਹਾਂ ਹੁਣ ਚੰਗਾ ਚੱਡਾ ਹੈ। ਅੱਛਾ ਤੁਸੀਂ ਤਿਆਰ ਕਰਕੇ ਹਾਂਜੀ ਤੇ ਤਾਂ ਵੇਚ ਦੇਣੀ? ਵੇਚ ਦੇਣੀ। ਇੱਥੇ ਹੀ ਵੇਚਣੀਆਂ ਜਾਂ ਉਹ ਵੀ ਕਿਸੇ ਲਿਜਾ ਕੇ ਕਿਸੇ ਥਾਂ ਤੇ ਵੇਚਣੀ? ਇੱਥੇ ਵੇਚਣੀ ਹੈ। ਅੱਛਾ ਇੱਥੇ ਹੀ ਵੇਚਣੀ? ਇੱਥੇ ਵੇਚਣੀ ਹੈ। ਇੱਥੇ ਵਪਾਰੀ ਆਉਂਦੇ ਨੇ ਅੱਛਾ ਪਿੰਡ ਦੇ ਤੇ ਉਂਝ ਹਧਾਰ ਵਾਲੇ ਹੀ ਨੇ, ਨਗਦ ਵਾਲੇ ਨਹੀਂ। ਏਡੇ ਮਹੀਨੇ ਤੋਂ ਦਾ ਹਧਾਰ ਵੀ ਕਰਦੇ ਨੇ ਤੇ ਫੇਰ ਡੰਗਰ ਲੈਂਦੇ ਨੇ। ਅੱਛਾ ਅੱਛਾ ਤੇ ਜੇ ਕਿਸੇ ਬੰਦੇ ਨੇ ਲੈਣਾ ਹੋਵੇ ਘਰੇ ਬਹਿ ਕੇ ਤੇ ਉਹਨਾਂ ਨੂੰ ਨੰਬਰ ਦੇ ਦਿੰਦੇ ਆ। ਜੇ ਸਾਡਾ ਸਗੋਂ ਨਗਦ ਵਿਕ ਜੇ ਤੇ ਹੋਰ ਕੀ ਚਾਹੀਦਾ। ਲਓ ਜੀ ਇਹ ਗੱਲ ਨੇ ਸੱਚੀ ਕਰੀ ਤੇ ਸਾਫ਼ ਕਰੀ। ਉਹ ਕਹਿੰਦਾ ਭਾਈ ਇੱਥੇ ਤੇ ਧਾਰ ਸੁਧਾਰ ਵੀ ਚੱਲਦਾ ਚੱਲ ਤੇ ਹਾਲਾਤ ਹੈ ਨਹੀਂ, ਹਾਲਾਤ ਹੈ ਨਹੀਂ ਭਾਈ, ਹਾਲਾਤ ਹੈ ਸੋਚ ਕੇ ਭਾਈ। ਹਾਂ ਨਹੀਂ ਉਹ ਤਾਂ ਫਿਰ ਆਪਦਾ ਦੇਖ ਸੋਚ ਕੇ ਦਿੰਦੇ ਆ ਇਹ। ਤੇ ਉਂਝ ਇਹ ਆ ਵੀ ਵਿਕਾਸ ਸਾਹਿਬ ਦਾ ਨੰਬਰ ਸੁਣਾ ਦਿੰਦੇ ਆ ਜੀ ਇੱਕ ਵਾਰੀ, ਜੇ ਕਿਸੇ ਬੰਦੇ ਨੇ ਕੋਈ ਦੂਰ ਬੈਠਾ ਹਾਂਜੀ ਤੇ ਉਹ ਰਾਬਤਾ ਕਰਕੇ ਆ ਕੇ ਦੇਖ ਸਕਦਾ, ਦੇਖ ਕੇ ਆਪਣੀ ਪਸੰਦ ਕਰਕੇ ਜਿਹੜੀ ਪਸੰਦ ਆਵੇ ਲੈ ਲਵੇ। ਨੰਬਰ ਬੋਲ ਦਿਓ। 0307 840 48 59। ਅੱਛਾ ਟੈਲੀਨਾਰ ਦਾ ਨੰਬਰ ਹੈ ਇਹਦੇ ਤੇ ਤੇ 24 ਘੰਟੇ WhatsApp ਵੀ ਇਹਦੇ ਤੇ ਹੈ। ਠੀਕ ਹੈ ਠੀਕ ਹੈ। ਵਿਕਾਸ ਸਾਹਿਬ ਇੱਕ ਡੰਗਰ ਤੁਸੀਂ ਖਰੀਦਦੇ ਆ, ਹਾਂਜੀ ਉਹ ਕੀਮਤੇ ਖਰੀਦ ਵੀ ਤਾਂ ਹੈ ਨਾ? ਹਾਂਜੀ ਹੁਣ ਐਵੇਂ ਰਾਹ ਜਾਂਦਾ ਵੀ ਡੰਗਰ 2.5-3 ਲੱਖ ਤੋਂ ਘੱਟ ਨਹੀਂ ਲੱਭਦਾ, ਬਲਕਿ 3 ਤੋਂ ਵੀ ਹੁਣ ਤਾਂ ਉੱਤੇ ਲੱਭਦੀਆਂ ਤੇ ਕਈ। ਲਾਭ। ਤੇ ਉਹਨੂੰ ਫਿਰ ਲਿਆ ਕੇ 10 ਮਹੀਨੇ ਤੁਸੀਂ ਕਿਹਾ ਸੀ ਸਾਂਭਣਾ, ਹਾਂਜੀ। 10 ਮਹੀਨੇ ਉਹਨਾਂ ਨੂੰ ਖਵਾਉਣਾ, ਬੰਦੇ ਵੀ 3 ਲੱਗੇ ਆ, ਪੱਠੇ ਵੱਢਣੇ ਗੱਡਣੇ, ਉਹ ਜ਼ਮੀਨ ਵੀ 8-10 ਕਿੱਲੇ ਇਸ ਕੰਮ 'ਚ ਲੱਗੀ ਹੋਣੀ। 15 ਕਿੱਲੇ 15 ਕਿੱਲੇ ਜ਼ਮੀਨ ਵੀ ਤੁਸੀਂ ਇਸ ਕੰਮ 'ਚ ਲਾਈ ਹੋਈ ਆ, 3 ਬੰਦੇ ਵੀ ਲਾਏ ਹੋਏ ਆ, ਫਿਰ ਮਿਹਨਤ ਆ ਤੇ ਉਹ ਇੱਕ ਕੀਮਤ ਵੀ ਭਰ ਕੇ ਆਏ ਆ। ਫਿਰ 10 ਮਹੀਨਿਆਂ ਬਾਅਦ ਤੁਸੀਂ ਉਹ ਮੁਨਾਫਾ ਕਿਵੇਂ ਗਿਣਦੇ ਆ, ਕਿੰਨਾ ਕੁ ਮੁਨਾਫਾ ਇਹ ਥੋੜੀ ਜਿਹੀ ਦੱਸ ਦਿਓ। ਅਸੀਂ ਨਾ ਸਾਰਾ ਲਿਖ ਕੇ ਕਰਨੇ ਆ। ਅੱਛਾ ਹਾਂਜੀ ਕਿਉਂਕਿ ਜ਼ਕਾਤ ਦਾ ਵੀ ਹਿਸਾਬ ਰੱਖਣਾ ਹੁੰਦਾ, ਉਂਝ ਵੀ ਸਾਰਾ ਸਿਸਟਮ ਪਤਾ ਤੇ ਹੋਏ ਬੰਦਾ ਕੀ ਕੰਮ ਕਰਦਾ। ਮਾਸ਼ਾਅੱਲਾ। ਤੇ ਅਸੀਂ ਪਿਛਲਾ ਜਿਹੜਾ ਸਾਡਾ ਪਰਾਗਾ 80 ਝੋਟੀਆਂ ਦਾ ਸੀ ਨਾ, ਹਾਂਜੀ ਉਹ 2.5 ਲੱਖ ਨੂੰ ਸੀ 2.5 ਲੱਖ ਨੂੰ ਪਿਆ। ਕੋਈ 2.25 ਦੀ ਲਈ ਸੀ, ਕੋਈ 2.25 ਦੀ ਲਈ ਸੀ, ਕੋਈ 2.5 ਦੀ ਲਈ ਸੀ। ਸਾਰਾ ਜਦੋਂ ਉਹਨਾਂ ਦਾ ਰਕਮ ਇਕੱਠੀ ਕੀਤੀ ਤੇ ਹਰ ਮੱਝ ਤੇ 2.5 ਲੱਖ ਰੁਪਈਆ ਠੀਕ ਹੋਇਆ ਸੀ, ਜਿਹੜੀਆਂ ਹੁਣ ਵੇਚੀਆਂ। ਅੱਛਾ ਤੇ ਉਹਦੇ ਚੋਂ ਸਾਨੂੰ ਤਕਰੀਬਨ 2 ਕਰੋੜ ਰੁਪਈਆ ਜਿਹੜਾ ਉਹ ਬਚਿਆ। ਮਾਸ਼ਾਅੱਲਾ। ਸਹੀ ਜਿਹੜਾ ਖਰਚਾ ਕੱਢ ਕੇ ਸਾਰੀ ਤੂੜੀ ਜੋ ਸਾਡੇ ਅਸੀਂ ਆਪਣੀ ਜ਼ਮੀਨ ਵੀ ਠੇਕੇ ਵਿੱਚ ਪਾ ਕੇ ਕਰਨੇ ਆ ਮਾਸ਼ਾਅੱਲਾ ਹਿਸਾਬ। ਤੇ ਐਤਕਾਂ ਨਾ ਥੋੜਾ ਜਿਹਾ ਡੰਗਰ ਮਹਿੰਗਾ ਹੈ ਤੇ 3 ਲੱਖ 3.25 ਲੱਖ ਨੂੰ ਪੈਣ ਡਈਆਂ ਨੇ ਝੋਟੀਆਂ ਤੇ ਕੋਈ 2.25 ਦੀਆਂ ਲਿਆਂਦੀਆਂ ਨੇ। ਤੇ ਹੁਣ ਮੈਨੂੰ ਉਮੀਦ ਹੈ ਵੀ ਜੋ ਪੂਰੀਆਂ ਹੋਈਆਂ ਗੱਲ ਤੇ ਉਦੋਂ ਹੀ ਹੋਣੀ ਹੈ ਤੇ ਫਿਲਹਾਲ ਲੱਗਦਾ 3 ਲੱਖ ਦੇ ਨਾ ਤਕਰੀਬਨ ਲੱਗੇ ਜਿਹੜਾ ਉਹ ਹਾਂ 3 ਲੱਖ ਦੇ ਲੱਗੇ ਖਰੀਦ ਪੈਣੀ ਹੈ। ਤੇ ਵਿਕੀਆਂ 6.5 ਲੱਖ 6.5 ਲੱਖ ਜਿਹੜੀ ਹੈ ਨਾ ਪਿਛਲੀ ਆਈ ਹੈ। ਉਂਝ 7.5 ਦੀ ਵਿਕੀ 8 ਦੀ ਵੀ ਐਂ ਡੰਗਰ ਵਿਕਦਾ ਤੁਸੀਂ ਇੱਕ ਬਣਾ ਲਿਆ। ਇੱਕ ਬਣਾ ਕੇ ਤੇ ਉਹ ਅੱਲਾ ਚਾਹੇ ਮੁਨਾਫਾ ਤੇ ਇਹਦੇ ਵਿੱਚ ਬੜਾ ਹੈ, ਖੇਚਲ ਵੀ ਤੁਹਾਡੇ ਸਾਹਮਣੇ ਹੈ ਵੇ। ਕੰਮ ਤੇ ਵਾਹ ਕਰਨਾ ਪੈਂਦਾ, ਸਵੇਰੇ ਪੱਠੇ ਵੀ ਵੱਢਣੇ ਨੇ, ਸਾਰਾ ਕੁਝ ਸਿਸਟਮ। ਤੇ ਉਂਝ ਸਾਦਾ ਹੀ ਬੜਾ ਰੱਖਨੇ ਆ। ਕਈ ਬੰਦੇ ਇਸੇ ਹੀ ਕੰਮ ਨੂੰ ਜੀ ਕਰੇ ਤੇ ਕਰੋੜ ਰੁਪਇਆ ਲਾ ਕੇ ਤੇ ਉਹ ਕੱਲਾ ਫਾਰਮ ਬਣਾਉਣ। ਸਾਡੇ ਰਿਸ਼ਤੇਦਾਰ ਜਾਂ ਆਮ ਦੋਸਤ ਜਿਹੜੇ ਹੁਣ ਲੋਕ ਪਤਾ ਉਹਨਾਂ ਨੂੰ
ਜਿਹੜੇ ਵੀ ਵੇਖਣ ਆਉਂਦੇ ਨੇ ਜਾਂ ਇੱਥੇ ਪੁੱਛਦੇ ਨੇ ਸਾਨੂੰ, ਅਸੀਂ ਸਾਰਾ ਫਾਰਮ ਉਹਨਾਂ ਨੂੰ ਆਨੇ ਆ 2 ਲੱਖ 4 ਚ ਬਣਾਓ 5 ਫਾਰਮ ਤੇ ਨਾ ਪੈਸੇ ਲਾਓ, ਡੰਗਰਾਂ ਤੇ ਲਾਓ। ਹੁਣ ਤੁਸੀਂ ਵੇਖਣ ਦੇ ਕੋਈ ਐਡਾ ਕੰਮ ਨਹੀਂ ਕੀਤਾ, ਲਾਏ 4 ਸਵੇਰੇ ਪੈਪ ਹੀ ਨੇ, ਹਾਂ ਸਹੀ ਗੱਲ। ਕੋਈ ਹੋਰ ਸ਼ੈ ਨਹੀਂ, ਕੋਈ ਐਸੀ ਗੱਲ ਨਹੀਂ, ਸਾਦਾ ਜਿਹਾ ਕੰਮ ਕਰਨਾ ਤੇ ਬਚਤ ਵੱਲ ਧਿਆਨ। ਇਹ ਨਹੀਂ ਵੀ ਇੱਥੇ ਹੁਣ ਲੋ ਪਾ ਕੇ ਸ਼ਟਰਿੰਗ ਤੇ ਇਹ ਉਹ ਕਰਕੇ ਤੇ ਖਰਚਾ ਵਧਾਈ ਜਾਓ। ਬੜਾ ਸਾਦਾ ਜਿਹਾ ਕੰਮ ਤੇ ਅੱਲਾ ਚ ਇਨਸ਼ਾਅੱਲਾ ਨਫਾ ਬੜਾ। ਜਿਹੜਾ ਪੈਸਾ ਹੁੰਦਾ ਬੰਦੇ ਬਣਾ ਲੈਂਦੇ, ਇਮਾਰਤ ਬਣਾ ਲੈਂਦੇ, ਫਾਰਮ ਤੇ ਲਾ ਦਿੰਦੇ, ਹਾਂਜੀ, ਮੁੜ ਕੇ ਡੰਗਰ ਖਰੀਦਣ ਦੇ ਰਹਿੰਦੇ ਨਹੀਂ ਤਾਂ ਉਹੋ ਹੀ ਡੰਗਰ ਵੱਧ ਪਾਓ ਤੇ ਇਹ ਸਾਦਾ ਜਿਹਾ ਵੀ ਕੰਮ ਜਿਹੜਾ ਸਗੋਂ ਨਜ਼ਰ ਨਹੀਂ ਲੱਗਦੀ। ਹਾਂ ਸਿੱਧਾ ਜਿਹਾ ਹੁਣ ਤੁਸੀਂ ਆ ਵੇਖੋ, ਉਹ ਅਗਲੇ ਪਾਸੇ ਕੰਧ ਵੀ ਨਹੀਂ, ਪੈ ਪੂਲ ਤੇ ਪੈ ਇਹ ਡੰਗਰ ਜਿਹੜੇ ਖੁੱਲੇ ਨੇ ਇਹਨਾਂ ਅੱਗੇ ਕੰਧ ਖਲੋ ਵੀ ਨਹੀਂ ਸਕਦੇ, ਕੰਧ ਖਲੋ ਵੀ ਨਹੀਂ ਸਕਦੇ। ਇਹ ਤੇ ਵੱਜਦੇ ਨੇ ਤੇ ਤੋੜਦੇ ਨੇ, ਪੈਪ ਹੀ ਖਲੋਂਦੇ ਨੇ। ਤੇ ਸਿਆਲੇ 'ਚ ਵੀ ਇੱਥੇ ਇੰਜ ਹੀ ਸਿਆਲ ਗਰਮੀਆਂ ਇਹਨਾਂ ਨੇ ਕੋਈ ਇਹਨਾਂ ਨੂੰ ਸਰਦੀ ਨਹੀਂ, ਕੋਈ ਵਾਹ ਪਾਲਾ ਨਹੀਂ, ਕਿਸੇ ਪਾਸਿਓਂ ਡੱਕਣਾ ਨਹੀਂ। ਇਹ ਡੰਗਰ ਜਦੋਂ ਬਹਿ ਜਾਂਦੇ ਨੇ ਰਲ ਕੇ ਉਦੋਂ ਇਹ ਬਹੁਤ ਹੀਟ ਇਹਨਾਂ ਦੀ ਆਪਣੀ ਇੱਕ ਸਾਹਾਂ ਨੇ ਨਿੱਘ ਬਣ ਜਾਂਦੀ, ਨਿੱਘ ਬਣ ਜਾਂਦਾ। ਇਹ ਤੇ ਇੱਥੇ ਕਿਤੇ ਆਈਏ ਨਾ ਰਾਤ ਨੂੰ ਗੇੜਾ ਮਾਰਨ, ਸਰਦੀਆਂ ਫੁੱਲ ਸਰਦੀਆਂ ਦੇ ਵਿੱਚ ਤੇ ਇੰਜ ਹੋ ਜਾਂਦਾ ਜਿਵੇਂ ਰਜਾਈ ਤੋਂ ਬਹੁਤਾ ਨਿੱਘ ਹੁੰਦਾ। ਤੇ ਜਦੋਂ ਤੁਸੀਂ ਤੋਕੜਾ ਲੈਨੇ ਆ ਬਗੈਰ ਬੱਚੇ ਤੋਂ ਲੈਨੇ? ਹਾਂਜੀ, ਬੱਚਾ ਕਿਸੇ ਮਗਰ ਹੋਏ ਵੀ ਅਸੀਂ ਉਹਨੂੰ ਆਨੇ ਲੈ ਲੈ ਸਾਡੇ ਕਿਹੜੇ ਕੰਮ। ਹਾਂ ਤੁਸੀਂ ਛੜੀ ਮੱਝ ਲੈਣੀ, ਛੜੀ ਲੈਣੀ ਜਾਂ ਝੋਟੀ ਤੇ ਜਾਂ ਮੱਝ ਛੜੀ ਲੈਣੀ, ਆਣ ਕੇ ਗੱਬਣ ਵੀ ਨਹੀਂ ਲੈਣੀ, ਫੰਡਰ ਲੈਣੀ। ਇਹ ਵੀ ਸ਼ਹਿਰਾਂ ਤੇ ਵੀ ਗੱਬਣ ਸਾਨੂੰ ਲੋੜ ਕਿ ਉਹ ਲੱਖ ਰੁਪਇਆ ਨਾ ਵੱਧ ਦੇਣੀ, ਅਸਾਂ ਸਾਡੀ ਆਣ ਕੇ ਲਾ ਚਾਹੇ ਹੋ ਜਾਣੀ ਹੈ ਉਹ ਇਨਸ਼ਾਅੱਲਾ। ਦੇਖੋ ਅਸਲ ਗੁਰ ਜੀ ਜਿਹੜਾ ਮੈਂ ਦੇਖਿਆ ਨਾ, ਉਹ ਵਿਕਾਸ ਸਾਹਿਬ ਦੀ ਗੱਲਾਂ ਤੋਂ ਪਤਾ ਲੱਗਿਆ, ਜਿਹੜੀ ਖਰੀਦ ਆ ਨਾ, ਜਿਸ ਬੰਦੇ ਨੇ ਖਰੀਦ ਸਹੀ ਕਰਨੀ ਆ ਨਾ, ਉਹਨੇ ਕੱਲ ਨੂੰ ਪੈਸੇ ਸਹੀ ਕਮਾਣੇ। ਬਿਲਕੁਲ ਇਦਾਂ ਹੀ ਹੈ ਨਾ ਜੀ। ਜੀ ਉਹ ਨਿੱਕੀਆਂ ਨਿੱਕੀਆਂ ਗੱਲਾਂ ਜੋ ਕਹਿੰਦੇ ਬੱਚੇ ਨਾਲ ਵੀ ਪੈਸੇ ਵੱਧ ਬਣਦੇ ਆ। ਦੁੱਧ ਵੀ 2 ਕਿਲੋ ਹੋਏ ਫੇਰ ਉਹਨਾਂ ਰੁਪਇਆ 50,000 ਪਾ ਦੇਣਾ ਹੋਰ। ਤੁਹਾਨੂੰ ਦੁੱਧ ਦੀ ਵੀ ਕੋਈ ਨਹੀਂ? ਨਹੀਂ, ਦੁੱਧ ਹੋਏ ਵੀ ਤੇ ਅਸੀਂ 2-3 ਦਿਨ ਨਹੀਂ ਚੋਂਦੇ ਤੇ ਫਿਰ ਸਾਫ਼ ਕਰ ਦੇਣੇ। ਸਾਨੂੰ ਕਈ ਬੰਦੇ ਆਂਦੇ ਨੇ ਤੁਸੀਂ ਦੁੱਧ 2-3 ਕਿਲੋ ਕਿਉਂ ਨਹੀਂ ਚੋਂਦੇ? ਅਸੀਂ ਆਨੇ ਉਹ 2 ਵਾਰਾਂ ਬਾਹਰ ਇਹਨੂੰ ਕੱਢ ਕੇ ਇੱਥੋਂ ਚੋਣਾ, ਅੱਗੇ ਖਾਲ ਪਾਣੀ, ਕਈ ਕੰਮ ਟਸ਼ਨ ਕਰਨੇ ਤੇ ਦੁੱਧ 2 ਕਿਲੋ ਲੈਣਾ ਤੇ ਉਹਨਾਂ ਡੰਗਰ ਸੌਖਾ ਹੋ ਜਾਂਦਾ। ਹਾਂ ਡੰਗਰ ਸੌਖਾ। ਜੋ 50,000 ਦਾ ਦੁੱਧ ਦਿੰਦਾ ਤੇ ਲੱਖ ਦਾ ਲੱਖ ਉਂਝ ਵੱਧ ਵਿਕ ਜਾਂਦਾ। ਜਿਹਨੇ ਦੁੱਧ ਦੇਣਾ ਇੱਕ ਨਹੀਂ ਦੇਣ ਡਿਆ ਉਹਨੇ ਉਹਨਾਂ ਵਧਣਾ, ਉਹਨੇ ਵਧਣਾ। ਵਾਹ ਜੀ ਵਾਹ। ਵਿੱਚੋਂ ਤੁਸੀਂ ਕਈ ਤਾਂ ਹੈ ਨਾ ਦੂਏ ਸੂਏ ਮੱਝਾਂ ਆ ਵਿੱਚ ਤੇ ਕਈ ਵਿੱਚ ਝੋਟੀਆਂ, ਹੁਣ ਜਿਵੇਂ ਆ ਝੋਟੀ ਖਲੋਤੀ ਹੈ ਮਾਸ਼ਾਅੱਲਾ ਸੋਹਣੀ। ਕੰਜ ਲਈ ਹੈ ਆ ਝੋਟੀ ਐਦਕਾਂ ਲਈ ਹੈ, ਪਿਛਲੇ ਵਾਰ ਤੇ 2,80,000 ਦੀ ਲਈ ਹੈ ਤੇ ਝੋਟੀ ਕਿਤੇ ਤੁਸੀਂ ਵੇਖੋ ਬੰਦੇ ਜਿੱਡੀ ਜਵਾਨ ਹੈ, ਗੁਜਰਾਤੋਂ ਆਂਦੀ ਸੀ ਤੇ ਥੱਲਿਓਂ ਬੜੀ ਸਾਫ਼ ਤੇ ਸਾਰੀ ਚੰਗੀ ਹੈ। ਆ ਮੱਝ ਇੱਕ ਸੂਆ ਸੂਈ ਹੈ ਇੰਜ, ਇਹ ਵੀ ਇਹਦੇ ਨਾਲ ਹੀ ਆਈ ਸੀ। ਹਾਂਜੀ, ਤੇ ਉਹ ਜਿਹੜੀ ਝੋਟੀ ਖੜੀ ਆ ਅੱਗੇ ਉਹ 3,15,000 ਦੀ ਲਈ, ਉਹ ਇੱਕ ਸੂਆ ਸੂਈ ਹੈ। ਅੱਛਾ ਸੂਈ ਹੈ। ਹਾਂਜੀ, ਇਹਨੂੰ ਆਈ ਨੂੰ ਕਿੰਨੇ ਕੁ ਦਿਨ ਹੋਏ? ਇਹਨੂੰ 8-9 ਦਿਨ ਹੋ ਗਏ, ਪਿਛਲੇ ਹਫਤੇ ਤੇ ਆਈ ਸੀ। ਤੇ ਆ ਜਿਹੜੀ ਝੋਟੀ ਖਲੋਤੀ ਹੈ ਇਹ 3,15,000 ਦੀ ਆਈ। ਅੱਛਾ ਇਹ ਵੀ 3-15? ਹਾਂਜੀ, ਇਹ ਥੋੜੀ ਜਿਹੀ ਅਜੇ ਇਹਨੂੰ ਮਾਰ ਪੈਣ ਡਈ ਹੈ। ਇਹ ਵੀ ਇਹ ਡੰਗਰਾਂ ਨੂੰ ਵੇਚਣਾ 10 ਦਿਨ ਮਾਰ, 10 ਦਿਨ ਚੰਗੀ ਮਾਰ ਪੈਣੀ ਹੈ। ਉਹ ਕੀ ਬਈ ਇਹ ਨਵੀਆਂ ਆਈਆਂ, ਪੁਰਾਣੀਆਂ ਜਿਹੜੀਆਂ ਘਰ ਵਾਲੀਆਂ ਉਹਨਾਂ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਸੱਸਾਂ ਵਾਲਾ ਹਿਸਾਬ ਹੈ। ਉਹ ਦੇਖੋ ਅੱਗੇ ਲਾਈ ਜਾ ਰਹੀ ਉਹਨੇ। ਉਹ ਇਹਨਾਂ ਨੂੰ ਬੜੀ ਮਾਰ ਪੈਂਦੀ ਹੈ। ਇੱਕ ਵਾਰ ਤੇ ਮਨ ਡੰਗਰ ਝੜ ਜਾਂਦੇ ਨੇ। ਅੱਛਾ ਫੇਰ ਇਹਨਾਂ ਜਦੋਂ ਹੁਣ ਅੱਗੋਂ ਨਵੇਂ ਲਿਆ ਕੇ ਪਾਣੇ ਨੇ, ਉਹਨਾਂ ਇਹਨਾਂ ਮਾਰਨਾ ਉਹਨਾਂ ਨੂੰ। ਹਾਂ, ਫੇਰ ਆ ਝੋਟੀ ਨੂੰ ਐ ਨੂੰ ਮੋੜਿਓ ਜਿਹੜੀ ਆ ਪਰਾਂ ਮੂੰਹ ਕਰਕੇ ਜਗਾਲੀ ਨਹੀਂ ਕਰ ਰਹੀ। ਹਾਂ ਆ ਰੱਤੀ ਜੀ, ਇਹ ਝੋਟੀ ਦਾ ਜੀ ਆ ਪਿੰਡੇ ਦਾ ਰੰਗ ਬੜਾ ਕਿਵੇਂ ਰੱਤਾ ਜਾਂ ਕੈਲੀ ਇਹ ਕੀ? ਇਹ ਆ ਨਾ ਜਿਹਦੇ ਕੋਲ ਲਈ ਸੀ ਨਾ ਕਿਤੇ ਅੰਦਰ ਬੰਦ ਆ ਰਿਹਾ। ਅੱਛਾ ਡੰਗਰ ਬੰਨਣ ਦੇ ਵਿੱਚ ਤੇ ਖੁੱਲੇ ਛੱਡਣ 'ਚ ਇਹ ਵੀ ਬੜਾ ਫਰਕ ਹੈ। ਇੱਥੇ ਆਣ ਕੇ ਦਾ ਰੰਗ ਬਦਲਿਆ, ਬੂਰੀ ਜੀ ਲੱਗਦੀ ਸੀ, ਲਾਲ ਹੋ ਗਈ ਸੀ ਅੰਦਰ ਵੱਜ ਕੇ ਤੇ ਹੁਣ ਅੱਲਾ ਚਾਹੇ ਠੀਕ ਹੋ ਜਾਏ। ਝੋਟਾ ਤਾਂ ਤੁਹਾਨੂੰ ਕੋਈ ਨਹੀਂ ਵੀ ਜਿਵੇਂ ਦਾ ਤੁਸੀਂ ਛੱਡਿਆ, ਤੁਹਾਨੂੰ ਇਸ ਗੱਲ ਨਾਲ ਕੀ ਲੱਗੇ ਵੀ ਆ ਦੱਸਾਂ ਕਿਹੜਾ ਰੱਖਣਾ? ਤਾਂ ਉਂਝ ਝੋਟਾ ਨਸਲੀ ਹੈ, ਸਿਰਫ ਸਿੰਘ ਭੈੜੇ ਨੇ। ਅੱਛਾ ਉਂਝ ਠੀਕ ਹੈ। ਉਹ ਬੜਾ ਖੂਬਸੂਰਤ ਹੈ ਝੋਟਾ ਜਿਹੜਾ ਅਸਲ ਮੇਨ। ਆ ਮੁੰਡੇ ਦਾ ਕੀ ਨਾਮ ਤੇਰਾ? ਵਲੀਦ। ਮਾਨੂਲਾ ਉਰੇ ਆ ਇੱਕ ਵਾਰੀ ਅੱਗੇ ਜੀ। ਅਸੀਂ ਉੱਥੇ ਬੈਠੇ ਸੀ ਤੇ ਮਾਨੂਲਾ ਨੇ ਇੱਕ ਗੱਲ ਕੀਤੀ। ਮੈਂ ਉਹਨੂੰ ਕਿਹਾ ਵੀ ਯਾਰ ਤੁਸੀਂ ਇੰਨਾ ਜਿਹਾ ਔਖਾ ਕੰਮ ਕੀਤਾ ਹੋਇਆ, ਬਈ ਰੋਜ਼ ਪੱਠੇ ਵੱਢਣੇ ਬਗੈਰ ਮਸ਼ੀਨ ਤੋਂ, ਦਾਤਰੀਆਂ ਨਾਲ, ਤੁਸੀਂ
ਕੋਈ ਚਾਰਾਂ ਨੇ ਖਰਚੋ ਵੀ ਜੱਟੋ ਨੇ ਸਿਰਫ ਕਮਾਓ ਨਾ, ਖਰਚੋ ਵੀ ਮਸ਼ੀਨ ਪੱਠੇ ਵੱਢਣ ਵਾਲੀ ਹੋਵੇ। ਹਾਂਜੀ ਤੇ ਸੈਲਜ ਜਿਹੜਾ ਅਚਾਰ ਜਿਹਨੂੰ ਸਾਦੇ ਆ, ਹਾਂਜੀ ਜਦੋਂ ਮੈਂ ਅਚਾਰ ਦੀ ਗੱਲ ਕੀਤੀ ਤੇ ਤੁਸੀਂ ਅੱਗੋਂ ਗੱਲ ਕੀ ਕੀਤੀ ਸੀ ਵੀ ਜਿਹੜੀਆਂ ਤੋਕੜਾਂ ਦਾ ਤਾਂ ਅਚਾਰ ਇਹਦੀ ਮੈਂ ਇਹ ਗੱਲ ਕੀਤੀ ਸੀ ਵੀ ਇੱਕ ਮੱਝਾਂ ਜਿਹੜੀਆਂ ਨਾ ਦੁੱਧ ਵਾਲੀਆਂ ਦੁੱਧ ਵਾਲੀਆਂ ਉਹਨਾਂ ਨੂੰ ਸੈਲਜ ਜਿਹੜਾ ਨਾ ਉਹ ਪਾਉਣ ਦਾ ਬੜਾ ਫਾਇਦਾ ਹੈ, ਹਾਂ, ਕਿਉਂਕਿ ਉਹਦੇ ਥੱਲੋਂ ਤੇ 2-3 ਹਜ਼ਾਰ ਦਾ ਸ਼ਾਮਾਂ ਦੁੱਧ ਚੋ ਲੈਣਾ। ਠੀਕ ਹੈ। ਇਹਨਾਂ ਨੂੰ ਆਹ ਸਾਲ ਪੱਠੇ ਪਾਣੇ ਨੇ, ਇਹਨਾਂ ਦਾ ਸਾਲ ਸਾਨੂੰ ਨਹੀਂ ਫਾਇਦਾ, ਹਾਲਾਂਕਿ ਇਹਨਾਂ ਦਾ ਦੁੱਧ ਤੋਂ ਕਿਤੇ ਬਹੁਤਾ ਬਾਅਦ ਚੋਂ ਫਾਇਦਾ ਹੈ ਹਾਂ ਦੁੱਧ, ਪਰ ਇਹਨਾਂ ਆ ਸੈਲਜ ਦਾ ਤੇ ਪੱਠਿਆਂ ਦਾ ਖਰਚਾ ਅੱਧੋ ਅੱਧ ਦਾ। ਆ ਜਿਹੜੀ ਤੂੜੀ ਦਾ ਹਾਂ ਬਣਾਇਆ ਨਾ ਸਟਾਕ, ਹਾਂ ਹਾਂ ਇਹ ਸਮਝੋ ਸੈਲਜ ਹੀ ਬਣਾਇਆ। ਇਹ ਜਿਹੜਾ ਝੋਟੀਆਂ ਦਾ ਇਹ ਤੂੜੀ ਸੈਲਜ ਹੈ। ਤੁਸੀਂ ਪੱਠੇ ਤੁਹਾਡੇ ਕੋਲ ਜੇ ਮੀਂਹ ਪੈ ਗਿਆ ਤੇ ਇੱਕ ਰੇੜੀ ਵੱਡੇ ਗਏ ਨੇ ਨਾ, ਤੇ ਵਿੱਚ 4-5 ਪੰਡਾ ਵੱਧ ਤੂੜੀ ਪਾ ਦਿਓ, ਇਹਨਾਂ ਬਿਸਮਿਲ੍ਲਾ ਪੜ੍ਹ ਕੇ ਖਾ ਜਾਣੇ, ਤੇ ਇਹਨਾਂ ਨੇ ਚੌਕਰ ਉੱਤੇ ਮਸਾ ਲਾ ਦਿਓ। ਹਾਂ ਤੇ ਇਹਨਾਂ ਦਾ ਸੈਲ ਜਿਹੜਾ ਝੋਟੀਆਂ ਦਾ ਤੂੜੀ, ਇਹ ਖਰਚਾ ਇਹਦਾ ਬੜਾ ਹੀ ਮੁਨਾਸਬ ਹੈ। ਇੱਕ ਝੋਟੀ ਤੇ ਜੇ ਅਸੀਂ ਨਾ ਬੜਾ ਖਰਚਾ ਲਾਈਏ ਤੇ 50,000 ਰੁਪਇਆ ਵੀ ਨਹੀਂ ਆਉਣ ਡਿਆ, ਜਿਹੜੀ ਝੋਟੀ 4 ਤੋਂ 4.5 ਲੱਖ ਵੀ ਬਚਤ ਦੇਣ ਡਈ। ਅੱਛਾ ਅਮਾਨੁੱਲਾ, ਇਹ ਤੁਹਾਡੀ ਕਾਰੀਗਰੀ ਆ। ਜਿਹੜੇ ਅਸੀਂ ਆ ਨਾ ਬੰਦੇ, ਅਸੀਂ ਤੁਹਾਡੇ ਤੋਂ 3 ਗੁਣਾ ਵੱਧ ਖਰਚਾ ਕਰ ਰਹੇ ਆ ਤੇ ਸਾਡੀ ਉਹਨੇ ਦੀ ਵਿਕ ਵੀ ਨਹੀਂ ਰਹੀ। ਬਰੀਕੀ ਅਸਲ ਚ ਆਹੀ ਜਿਹੜੀ ਆ ਮੁੰਡੇ ਨੇ ਦੱਸੀ, ਇਹਦੀ ਗੱਲ ਮੈਨੂੰ ਬੜੀ ਚੰਗੀ ਲੱਗੀ, ਮੈਂ ਤਾਂ ਤੁਹਾਨੂੰ ਸੁਣਾਈ ਆ ਵੀ ਉਹ ਦੇਖੋ ਇੰਨੀ ਬਰੀਕੀ ਜਦੋਂ ਬੰਦਾ ਜਾ ਕੇ ਸਾਡੇ ਜ਼ਿਮੀਂਦਾਰ ਸਾਡੇ ਕਿਸਾਨ ਭਰਾ ਜਦੋਂ ਇੰਨੀ ਬਰੀਕੀ 'ਚ ਸੋਚਣਗੇ ਨਾ, ਫਿਰ ਕੋਈ ਚਾਰਾ ਨੇ ਵਟਿੰਦੇ ਆ ਵੀ ਇੱਕ ਤਾਂ ਖਰੀਦਣ ਲੱਗੇ। ਤੁਸੀਂ ਦੇਖ ਗੱਲ ਸੁਣੀ ਹੈ ਵਿਕਾਸ ਸਾਹਿਬ ਦੀ ਵੀ ਖਰੀਦਣ ਲੱਗਿਆ ਕਿੰਨੀ ਸਿਆਣਪਤ ਕਰਨੀ ਪੈਂਦੀ, ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖਣਾ। ਫਿਰ ਉਹ ਪੱਠੇ ਉਹ ਕਹਿੰਦਾ ਵੀ ਇਹਨਾਂ ਨੂੰ ਸੈਲਜ ਪਾਣਾ ਹੀ ਨਹੀਂ, ਮਹਿੰਗਾ ਪਊਗਾ, ਤੇ ਜਿਹੜਾ ਇਹਨਾਂ ਨੂੰ ਪੱਠੇ ਪਾਣੇ ਆ ਵੀ ਉਹ ਤੂੜੀ ਤੇ ਆ ਜਿਵੇਂ ਤੁਸੀਂ ਇਸ ਟਾਈਮ ਦੇਖ ਰਹੇ ਆ ਚਰੀ ਹੈ ਨਾ ਕੁਤਰੀ, ਅੱਛਾ ਗਾਚੇ ਦੇ ਵਿੱਚ ਤੂੜੀ ਪਾਈ ਹੈ, ਤੇ ਉਹ ਕਹਿੰਦਾ ਇਹਨਾਂ ਵਾਸਤੇ ਸੋਨਾ। ਦੇਖੋ ਨਾ ਆ ਬੱਚਤ ਪੂਰੇ ਪੈਣ, ਇਹ ਇਹਨਾਂ ਨੂੰ ਜਿਵੇਂ ਪੈਣ ਨਾ ਤੇ ਚੌਕਰ ਮਾਸਾ ਲੱਗ ਜੇ, ਉਹ ਹੀ ਇਹਨਾਂ ਨੂੰ ਬੜਾ ਫਾਇਦਾ। ਉਂਝ ਜੇ ਸੈਲਜ ਕੋਈ ਬਣਾ ਸਕੇ ਪਾ ਸਕੇ ਉਹਦਾ ਤੇ ਬਹੁਤ ਜ਼ਿਆਦਾ ਫਾਇਦਾ, ਫਿਰ ਇਹਨਾਂ ਨੂੰ ਵੀ ਫਾਇਦਾ। ਇੱਕ ਟਾਈਮ ਕੰਮ ਬੜਾ ਘਟਦਾ ਉਂਝ, ਪਰ ਇਹਦੇ ਨਾਲ ਖਰਚਾ ਬਹੁਤ ਘੱਟ ਹੈ। ਖਰਚਾ ਤਾਂ ਇੰਝ ਹੀ ਵੀ ਜਿਵੇਂ ਵੀ ਹੈ ਹੀ ਨਹੀਂ, ਜਦੋਂ ਬਹੁਤੇ ਡੰਗਰਾਂ ਤੇ ਪਾਣਾ ਨਾ ਬਿਲਕੁਲ ਥੋੜਾ ਆਪਣੀ ਪੈਲੀ ਹੋਏ ਤੇ ਇਹਦਾ ਖਰਚਾ ਇੰਝ ਜਿਵੇਂ ਸਾਨੂੰ ਪੱਠਿਆਂ ਦਾ ਕੋਈ ਖਰਚਾ ਹੀ ਨਹੀਂ ਸਾਡਾ ਹੋਣ ਡਿਆ। ਪੈਣ ਰਜਵੇਂ ਪੈਣ, ਹਾਂ ਇਹ ਗੱਲ ਉਹਨੇ ਕਰੀ, ਪੈਣ ਰਜਵੇਂ। ਤੇ ਤੁਸੀਂ ਇਹਨਾਂ ਦੀ ਪੱਠਿਆਂ ਤੋਂ ਇਲਾਵਾ ਕੋ ਤੇਲ, ਕੋ ਮੱਖਣ, ਘਿਓ ਕੀ ਦਿੰਦੇ ਆ ਇਹਨਾਂ ਨੂੰ? ਪੂਰਾ ਸਾਲ ਤੇ ਅਸੀਂ ਦੇਣਾ ਸਿਰਫ ਤੇਲ ਚੌਕਰ ਦੇ ਵਿੱਚ ਪਾ ਕੇ ਨਾ ਉੱਤੇ ਸੁੱਟਣਾ ਪੱਠਿਆਂ ਤੇ। ਅੱਛਾ, ਉਹ ਅਸੀਂ 15 ਦਿਨਾਂ ਬਾਅਦ ਸੁੱਟਦੀ, 8 ਦਿਨਾਂ ਬਾਅਦ ਜਾਂ ਮਹੀਨੇ ਬਾਅਦ ਵੀ ਸੁੱਟਦੀ। ਅੱਛਾ, ਤੇ ਫਿਰ ਆਖਰੀ ਜਿਹੜਾ ਮਹੀਨਾ ਹੈ ਨਾ 1.5, ਉਹਦੇ ਵਿੱਚ ਇਹਨਾਂ ਨੂੰ ਮਸਾਲਾ ਜਿਹੜਾ ਦੇਣਾ, ਉਹ ਆਖਰੀ 1.5 ਮਹੀਨੇ 'ਚ ਅਸੀਂ ਜਿਵੇਂ ਕਰਨੇ ਆ। ਤੇ ਉਂਝ ਜਿਹੜੇ ਕਈ ਲੋਕ ਨੇ ਉਹ ਪੂਰਾ ਸਾਲ ਹੀ ਦੇਈ ਜਾਂਦੇ ਨੇ, ਅਸੀਂ ਆਖਰੀ 1.5 ਮਹੀਨਾ ਇਹਨਾਂ ਨੂੰ ਜਿਹੜਾ ਟੁੱਕਿਆ ਰਹਿਣਾ ਡੰਗਰ ਬਾਹਰ ਕੱਢਣਾ, ਉਦੋਂ ਇਹਨਾਂ ਨੂੰ ਕੋਈ ਮਰਚ ਮਸਾਲਾ ਜੋ ਵੀ ਦੇਣਾ ਉਹ ਦੇਣਾ। ਇਹ ਮੰਨ ਲਾ ਜਿਹੜੀ ਹੁਣ ਇਸ ਟਾਈਮ ਸਿਹਤ ਅਸੀਂ ਡੰਗਰਾਂ ਦੀ ਦੇਖ ਰਹੇ ਆ, ਤੁਸੀਂ ਇਹ ਮੁੱਲ ਲੈ ਕੇ ਆਏ ਆ। ਹਾਂਜੀ ਇਹ ਸਿਹਤ ਹੁਣ ਗਾਂ ਤੁਸੀਂ ਇਹਨਾਂ ਦੀ ਵਧਾਣੀ ਆ ਬਹੁਤ, ਇਹਨਾਂ ਨੇ ਉਦੋਂ ਵੱਡਿਆਂ ਲੱਗਣਾ ਡੰਗਰਾਂ ਨੇ ਜਿਹੜੇ ਪਿੱਛੇ ਆ ਵੇਖੋ ਨਾ ਮੱਝ ਨਾ ਇਹ ਹੁਣ ਟੁੱਕਣ ਡਈ, ਇਹਦੇ 2 ਮਹੀਨੇ ਰਹਿ ਗਏ ਸੀ ਤੇ ਹੁਣ ਵੇਖੋ ਕਿੰਨੀ ਤਗੜੀ ਹੋਈ, ਹੁਣ ਇਹ ਕਿੰਨੀ ਹੋ ਗਈ। ਤੇ ਜਿਹੜੀਆਂ ਹੁਣ ਆਈਆਂ ਉਹ ਅਜੇ ਆ ਵੇਖੋ ਝੋਟੀ ਵਾਲੋ ਦੇ ਅਜੇ ਥੋੜਾ ਜਿਹਾ ਪਤਲਾ ਵਜੂਦ ਹੈ ਸੌਖੇ ਡੰਗਰ ਲਈ ਦੇ ਸੌਖੇ ਹੀ ਨੇ ਤੇ ਸੋਹਣੇ ਲਈ ਦੇ, ਤੇ ਹੁਣ ਜੇ ਫਿਰ ਬੜੇ ਵੱਡੇ ਤੇ ਮੋਟੇ ਹੋ ਜਾਂਦੇ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਆ ਵੀ ਦੂਏ ਦੇ ਥਾਲ 'ਚ ਪਿਆ ਲੱਡੂ ਸਦਾ ਹੀ ਵੱਡਾ ਲੱਗਦਾ। ਜਿਹੜਾ ਮੋਬਾਈਲ ਤੇ ਬਹਿ ਕੇ ਮੱਝਾਂ ਦੇਖਣੀਆਂ ਤੇ ਉਹ ਬੜਾ ਬੰਦੇ ਨੂੰ ਚੰਗਾ ਲੱਗਦਾ ਵੀ ਯਾਰ ਬੜਾ ਕੰਮ ਆ, ਬੜੀ ਡੇਰੇਦਾਰੀ ਆ, ਬੜਾ ਸਵਾਦੀ ਕੰਮ ਆ ਵੀ ਬੰਦੇ ਨੇ ਵੀ 10 ਝੋਟੀਆਂ ਬੰਨੀਆਂ ਜਾਂ 20 ਮੱਝਾਂ ਬੰਨੀਆਂ, ਪਰ ਇਹ ਕੰਮ ਦੀਆਂ ਬਰੀਕੀਆਂ ਅਖਿਆਈਆਂ ਸਖਿਆਈਆਂ ਬਹੁਤ ਸਾਰੀਆਂ ਹੁੰਦੀਆਂ। ਕਈ ਬੰਦੇ ਆ ਜਿਨ੍ਹਾਂ ਨੂੰ ਇਹ ਸੌਖਾ ਲੱਗਦਾ, ਸਿਰਫ ਤਾਂ ਸੌਖਾ ਲੱਗਦਾ ਕਿ ਉਹਨਾਂ ਦਾ ਜੱਦੀ ਪੁਸ਼ਤੀ ਕੰਮ ਆ। ਜਦੋਂ ਜੱਦੀ ਪੁਸ਼ਤੀ ਕੋਈ ਕੰਮ ਵੀ ਹੋਵੇ ਨਾ, ਉਹ ਬੰਦੇ ਨੂੰ ਲੱਗਦਾ ਹੀ ਸੌਖਾ, ਉਹ ਕਰਨਾ ਵੀ ਸੌਖਾ ਹੁੰਦਾ, ਉਹਨੂੰ ਅਪਣਾਉਣਾ ਸੌਖਾ ਹੁੰਦਾ। ਨਵੇਂ ਸਿਰੇ ਤੋਂ ਕੋਈ ਕੰਮ ਕਰਨਾ ਔਖਾ। ਅਸੀਂ ਨਿੱਕੇ ਨਿੱਕੇ ਕੰਮ ਤਾਂ ਚਲੋ ਵਿਖਾਉਂਦੇ ਰਹਿੰਦੇ ਆ ਵੀ ਕਿਸੇ ਬੰਦੇ ਨੇ ਕਰਨਾ ਹੋਵੇ ਕਰ, ਪਰ ਮੱਝਾਂ ਦਾ ਕੰਮ ਪਹਿਲੀ ਗੱਲ ਤਾਂ ਇਹ ਹੈ ਕਿ ਜੱਦੀ ਪੁਸ਼ਤੀ ਬੰਦੇ ਜਿਹੜੇ ਕਰਦੇ ਆ ਰਹੇ ਆ ਉਹ ਕਰਨ। ਜੇ ਨਵੇਂ ਕਿਸੇ ਨੇ ਕਰਨਾ ਹੋਵੇ ਤੇ 1-2 ਵਾਰੀ ਕਿਸੇ ਥਾਂ ਤੇ ਜਾ ਕੇ ਦੇਖ ਕੇ ਤੁਸੀਂ ਕਰ ਸਕਦੇ। ਹੁਣ ਮੈਂ ਆਪ ਤੋਕੜਾਂ ਦਾ ਕੰਮ ਕਰਨਾ ਸੀ, ਬੜਾ ਅਸੀਂ ਸੁਣਦੇ ਆ ਵੀ ਕੰਮ ਤੋਕੜਾਂ ਦਾ ਚੰਗਾ ਕੰਮ ਆ ਕਿੱਦਾਂ, ਫਿਰ ਸੋਚਿਆ ਵੀ ਯਾਰ ਕਿਸੇ ਐਸੇ ਬੰਦੇ ਕੋਲ ਜਾਈਏ ਵੀ ਜਿਹੜੇ ਬੰਦੇ ਦਾ ਜੱਦੀ ਪੁਸ਼ਤੀ ਕੰਮ ਹੋਵੇ ਮੱਝਾਂ ਦਾ, ਤੋਕੜਾਂ ਦਾ, ਜਿਹਨੇ ਸਦਾ ਰੱਖੀਆਂ ਹੁਣ, ਉਹਨੂੰ ਪਤਾ ਹੋਵੇ ਬਰੀਕੀਆਂ ਦਾ। ਚੌਧਰੀ ਸੈਫੁੱਲਾ ਸਾਹਿਬ ਸਾਡੇ ਨਾਲ ਖਲੋਤੇ ਆ। ਸੈਫੁੱਲਾ ਸਾਹਿਬ ਦੇ ਅੱਗੇ ਸਾਹਿਬਜ਼ਾਦੇ ਖਲੋਤੇ ਆ, ਚੌਧਰੀ ਵਿਕਾਸ ਸਾਹਿਬ। अस्सलाम वालेकुम जी। ਵਾਲੇਕੁਮ ਸਲਾਮ। ਚੌਧਰੀ ਸਾਹਿਬ ਕੀ ਹਾਲ ਚਾਲ ਆ ਜੀ? ਖੈਰ ਸ਼ੁਕਰ ਅੱਲਾਹ ਅਲਹਮਦੁਲਿਲਾ। ਇਹ ਜਿਹੜਾ ਮੱਝਾਂ ਦਾ ਇਸ਼ਕ ਆ ਜੀ, ਜੀ ਇਹ ਤੁਹਾਨੂੰ ਕਿੰਨੀ ਕੁ ਉਮਰ 'ਚ ਲੱਗਾ ਜੀ?
ਇਹ ਤਕਰੀਬਨ 20 ਕੁ ਸਾਲਾਂ ਤੋਂ ਮੈਂ ਸ਼ੁਰੂ ਕੀਤਾ ਕੰਮ। ਤੁਸੀਂ ਤੁਹਾਡੀ ਉਮਰ 20 ਸਾਲ ਸੀ ਜਾਂ ਟਾਈਮ 20 ਸਾਲ ਹੋ? ਨਹੀਂ ਮੇਰੀ ਉਮਰ 20 ਸਾਲ ਸੀ। ਅੱਛਾ ਬਸ ਫਿਰ ਤਾਂ ਨਿੱਕੇ ਹੁੰਦੇ ਹੀ ਲੱਗ ਗਏ ਨਿੱਕਿਆ ਹੁੰਦਾ ਇਹ ਸ਼ੁਰੂ ਤੋਂ ਕੰਮ ਹੀ ਇਹ ਕੀਤਾ। ਕੰਮ ਇਹ ਕੀਤਾ। ਅੱਛਾ ਤੁਹਾਡੇ ਮੁੰਡਿਆਂ ਨੂੰ ਤਾਂ ਇਹ ਲੱਭਿਆ ਜੱਦੀ ਪੁਸ਼ਤੀ ਕੰਮ, ਜੱਦੀ ਪੁਸ਼ਤੀ। ਤੇ ਤੁਹਾਨੂੰ ਵੀ ਜੱਦੀ ਪੁਸ਼ਤੀ ਲੱਭਿਆ ਜਾਂ ਤੁਸੀਂ ਨਵੇਂ ਸਿਰੇ ਤੋਂ ਕੀਤਾ? ਨਹੀਂ ਮੇਰੇ ਵਾਲਦ ਸਾਹਿਬ ਕਰਦੇ ਸੀ, ਉਹਨਾਂ ਤੋਂ ਫਿਰ ਮੈਂ ਅੱਛਾ, ਉਹੀ ਅੱਛਾ, ਕੰਮ ਹੈ। ਮੇਰੇ ਵਾਲਦ ਸਾਹਿਬ ਵੀ ਇਹ ਕੰਮ ਵਪਾਰ ਦਾ ਕਰਦੇ ਸੀ। ਹਾਂ, ਵਾਹ ਵਾਹ। ਅੱਛਾ ਮਤਲਬ ਤਿੰਨਾਂ ਪੁਸ਼ਤਾਂ 'ਚ ਜਾ ਰਿਹਾ ਕੰਮ। ਅੱਛਾ, ਤੇ ਤੁਸੀਂ ਜਿਹੜਾ ਹੁਣ ਮੁੰਡੇ ਕੰਮ ਕਰ ਰਹੇ ਆ ਤੋਕੜਾ ਲਿਆ ਕੇ ਸਾਂਭ ਕੇ, ਤੁਸੀਂ ਵੀ ਇਹ ਕੀਤਾ ਜਾਂ ਤੁਸੀਂ ਦੁੱਧ ਦਾ ਕੀਤਾ ਜਾਂ ਕੋਈ ਵੰਡ ਕਰਕੇ? ਨਹੀਂ ਮੈਂ ਝੋਟੀਆਂ ਦਾ ਤੇ ਦੁੱਧ ਦਾ ਕੰਮ ਕੀਤਾ। ਇਹ ਅੱਛਾ। ਉਹ ਟੋਕੜਾ ਟੁਕੜਾ ਲਿਆਉਂਦੇ ਨੇ ਅੱਛਾ ਅੱਛਾ। ਤੇ ਮੈਂ ਤੇ ਮੱਝਾਂ ਦਾ ਤੇ ਦੁੱਧ ਦਾ ਕੰਮ ਕਰਦਾ ਰਿਹਾ ਵਾਂ। ਹਾਂ, ਮੱਝਾਂ ਦੇ ਵਿੱਚ ਹੀ ਇੰਨੇ ਕੰਮ ਆ ਜੀ ਵੀ ਜਿਹੜਾ ਜਿਹਨੂੰ ਚੰਗਾ ਲੱਗੇ ਉਹ ਆਪਣਾ ਕਰ ਲਵੇ। ਚੌਧਰੀ ਸਾਹਿਬ ਦੱਸ ਰਹੇ ਆ ਵੀ ਮੈਂ ਤਾਂ ਉਸ ਟਾਈਮ ਦੇ ਵਿੱਚ ਭਲੇ ਸਮੇਂ ਦੀ ਗੱਲ ਆ ਜੀ, ਹਾਂਜੀ। ਉਸ ਟਾਈਮ ਕਿੰਨੇ ਕੁ ਦੀ ਮੱਝ ਆਉਂਦੀ ਸੀ? ਉਦੋਂ ਤਕਰੀਬਨ 10,000 ਦੀ 15,000 ਦੀ ਮੱਝ ਆਉਂਦੀ ਸੀ। ਵਾਹ। ਤਾਜੀ ਸੂਈ। ਤਾਜੀ ਸੂਈ? ਤਾਜੀ ਸੂਈ ਮੱਝ। ਬੱਲੇ ਬੱਲੇ, ਉਸ ਟਾਈਮ ਦੀਆਂ ਗੱਲਾਂ ਜੀ। ਉਦੋਂ ਦੁੱਧ ਦਾ ਤੁਸੀਂ ਕੀਤਾ? ਉਦੋਂ ਦੁੱਧ ਦਾ ਹਾਂ, ਤੇ ਤਿੰਨ ਕੁ ਰੁਪਏ ਦੁੱਧ ਹੁੰਦਾ ਸੀ, 4 ਰੁਪਏ ਕਿਲੋ ਉਸ ਟਾਈਮ ਕਿਲੋ। ਵਾਹ ਵਾਹ, ਪੁਰਾਣੀ ਗੱਲ ਹੈ ਜੀ। ਤੇ ਤੁਸੀਂ ਜੇ ਹੁਣ ਆਪਾਂ ਮੋਟੀ ਜੀ ਗੱਲ ਕਰੀਏ ਜੀ, ਜਿਵੇਂ ਪੁਰਾਣੇ ਬੰਦੇ ਆ ਤੁਸੀਂ, ਵੀ ਕੋਈ ਮੱਝ ਦੀ ਕੋਈ ਗੱਲ ਦੱਸ ਦਿਓ ਵੀ ਚੰਗੀ ਮੱਝ ਕਿਸੇ ਮੇਰੇ ਵਰਗੇ ਬੰਦੇ ਨੇ ਲੈਣੀ ਹੋਵੇ ਤਾਂ ਵੇਖਿਆ ਉਹਦੀ ਕੋਈ ਪਛਾਣ ਹੁੰਦੀ ਹੈ ਜਾਂ ਉਹਦੇ ਨਾਲ ਕੋਈ ਵਰਤਿਆਂ ਪਤਾ ਲੱਗਦਾ? ਨਹੀਂ ਉਹਦੀ ਪਛਾਣ ਹੁੰਦੀ ਹੈ। ਅੱਛਾ ਦੱਸੋ ਜੀ। ਉਹ ਬਰੀਕ ਹੁੰਦੀ ਹੈ ਮੱਝ, ਵਲੈਤੀ ਦੇਸੀ ਦਾ ਇੱਕ ਫਰਕ ਹੁੰਦਾ। ਅੱਛਾ ਜੀ। ਇੱਕ ਮੱਝ ਦੇਸੀ ਹੁੰਦੀ ਹੈ, ਦੁੱਪੜ ਜੀ, ਉਹ ਵਲੈਤੀ ਨਹੀਂ ਹੁੰਦੀ, ਉਹ ਦੇਸੀ ਹੁੰਦੀ ਹੈ। ਜਿਹੜੀ ਬਰੀਕ ਚਮੜੀ ਦੀ ਹੁੰਦੀ ਹੈ ਹੂੰ ਉਹ ਮੱਝ ਜਿਹੜੀ ਹੈ ਨਾ ਉਹ ਵਲੈਤੀ ਹੁੰਦੀ ਹੈ। ਆ ਜਾਓ ਐਨੂੰ ਆ ਜਾਓ। ਜਿਵੇਂ ਇੰਜ ਸਮਝ ਲਓ ਹਾਂਜੀ ਕਿ ਜਿਹੜੀ ਮੱਝ ਹੈ ਨਾ ਹਾਂਜੀ। ਉਹ ਪਿੱਛੋਂ ਭਾਰੀ ਹੁੰਦੀ ਹੈ, ਅੱਗੋਂ ਕੋਲੀ ਨਹੀਂ ਹੁੰਦੀ, ਮਤਲਬ ਬਰੀਕ ਹੁੰਦੀ ਹੈ। ਗੱਡੇ ਤਰ੍ਹਾਂ? ਗੱਡੇ ਹਾਂ ਜੀ, ਮਤਲਬ ਹਾਂ ਪਿੱਛੇ। ਆ ਪੁੱਠਾ ਜਿਹੜਾ ਹੈ, ਅੱਛਾ ਭਾਰਾ ਹੁੰਦਾ ਪਿੱਛੋਂ। ਹਾਂ ਤੇ ਉਹ ਫਿਰ ਮੱਝ ਪਿੱਛੋਂ ਅੱਗੋਂ ਹੌਲੀ ਹੋਏ, ਪਿੱਛੋਂ ਭਾਰੀ ਹੋਇਆ, ਜਿਵੇਂ ਪੁੱਠਾ ਮੱਝ ਦਾ ਇੰਜ ਹੋ ਗਏ। ਚੌਧਰੀ ਸਾਹਿਬ ਬਾਕੀ ਇੱਕ ਇਲਾਕੇ ਹੁੰਦੇ ਨੇ, ਹਾਂ ਮਤਲਬ ਲੁੱਡਣ ਦੀਆਂ ਮੱਝਾਂ ਹੁੰਦੀਆਂ ਨੇ, ਜਾਂ ਮਤਲਬ ਦਰਿਆ ਦੀਆਂ ਇੱਧਰ ਦੀਆਂ, ਇਹ ਚੀਚਾਵਤਨੀ ਦੀਆਂ, ਸਾਹੀਵਾਲ ਦੀਆਂ, ਇਹ ਮੱਝਾਂ ਚੰਗੀਆਂ ਹੁੰਦੀਆਂ। ਹੂੰ ਤੇ ਇੱਧਰ ਚੀਚਾਵਤਨੀ, ਹੂੰ ਬੂਰਾ ਵਿਆੜੀ, ਇਹਦੇ ਲੁੱਡਣ, ਇਹ ਅਸੀਂ ਇੱਧਰੋਂ ਲਿਆਉਂਦੇ ਆ। ਇਹ ਮੱਝਾਂ ਚੰਗੀਆਂ ਹੁੰਦੀਆਂ, ਵਲੈਤੀ ਮੱਝਾਂ ਹੁੰਦੀਆਂ, ਤੇ ਉਸ ਨਾਲ ਪਛਾਣ ਮੰਡੀਆਂ 'ਚੋਂ ਵੀ ਹੋ ਜਾਂਦੀ ਹੈ ਵੀ ਆਹ ਮੱਝ ਨਸਲੀ ਹੈ। ਇਹ ਗੱਲ ਠੀਕ ਆ ਚੌਧਰੀ ਸਾਹਿਬ ਦੀ ਨਾ, ਇਹ ਕੁਦਰਤ ਦੀ ਵੰਡ ਆ ਜੀ, ਵੀ ਆਪੋ ਆਪ ਮੱਝਾਂ ਦੀ ਬਣਾਵਟ ਆ। ਹੁਣ ਝੰਗ ਦੀ ਮੱਝ ਦੀ ਆਪਣੀ ਬਣਾਵਟ ਆ, ਇਧਰ ਨੀਲੀ ਆ, ਰਾਵੀ ਆ, ਉਹ ਆਪਣੀ ਆਪਣੀ। ਉਹਨਾਂ ਦੇ ਦਰਿਆਈ ਮੱਝਾਂ ਹੁੰਦੀਆਂ ਨੇ, ਬਲਕਿ ਉਹਨਾਂ ਦੇ ਨਿਸ਼ਾਨ ਲੱਗੇ ਹੁੰਦੇ ਨੇ ਇਸ ਤਰ੍ਹਾਂ ਦੇ ਨਾ, ਹਾਂਜੀ। ਉਹਨਾਂ ਨੇ ਆਪਣਾ ਆਪਣਾ ਨਿਸ਼ਾਨ ਲਾਏ ਹੁੰਦੇ ਨੇ। ਆ ਹੁਣ ਇਹਦੇ ਵੀ ਲੱਗਾ ਜੀ? ਹਾਂ ਇਹਦੇ ਵੀ ਨਿਸ਼ਾਨ ਲੱਗਿਆ। ਹਾਂ। ਜੇ ਉਹਨਾਂ ਨੇ ਖੁੱਲੇ ਫਾਰਮ ਮੱਝਾਂ ਦੇ, ਉਹਨਾਂ ਦੇ ਆਪਣੇ ਆਪਣੇ ਨਿਸ਼ਾਨ, ਵੱਖਰੇ ਵੱਖਰੇ ਨਿਸ਼ਾਨ ਲੱਗੇ ਨੇ। ਹਾਂ। ਤੇ ਉਹ ਮੱਝਾਂ ਘਰੇਲੂ ਹੁੰਦੀਆਂ, ਚੰਗੀ ਨਸਲ ਦੀਆਂ ਮੱਝਾਂ ਰੱਖਦੇ ਨੇ। ਤੇ ਇਹ ਆਮ ਨਹੀਂ ਮੱਝਾਂ ਰੱਖਦੇ, ਚੰਗੀਆਂ ਮੱਝਾਂ ਮੁੱਲ ਵੀ ਬੜਾ ਉਹ ਕਰਦੇ ਨੇ। ਬਾਕੀ ਫਿਰ ਜਦੋਂ ਦੇਣ ਤੇ ਆਉਂਦੇ ਨੇ, ਦੇ ਵੀ ਛੱਡਦੇ ਨੇ। ਤੇ ਅਸੀਂ ਉਧਰੋਂ ਵੀ ਮੱਝਾਂ ਲਿਆਉਂਦੇ ਆ। ਤੇ ਬਲਕਿ ਪੂਰੇ ਦੇ ਪੂਰੇ ਇਲਾਕੇ 'ਚੋਂ ਮੱਝਾਂ ਅਸੀਂ ਜਿੱਥੋਂ ਵੀ ਸਾਨੂੰ ਕੋਈ ਚੰਗੀ ਮੱਝ ਲੱਭੇ ਲੈ ਆਉਂਦੇ ਆ। ਪਰ ਸਾਹਿਬ ਫਿਰ ਤੁਸੀਂ ਟਾਈਮ ਤਾਂ ਦੰਨੇ ਆ ਵਿੱਚ ਫਿਰਦੇ ਟੁਰਦੇ ਆ, ਆਪ ਭਾਵੇਂ ਹੁਣ ਨਹੀਂ ਕਰਦੇ, ਪਰ ਮੁੰਡਿਆਂ ਨੂੰ ਦੱਸਦੇ ਆ ਵੀ ਆਹ ਸ਼ਾਇਦ ਤੁਸੀਂ ਚੰਗੀ ਖਰੀਦ ਕੇ ਲਿਆਂਦੀ ਆ ਇਦਾਂ। ਹਾਂ ਦੱਸਣਾ, ਵੇਖ ਕੇ ਦੱਸਣਾ ਵੀ ਆ ਚੰਗੀਆਂ ਨੇ, ਇਹਨਾਂ ਦੀ ਬਾਡੀ ਚੰਗੀ ਹੈ, ਇਹਨਾਂ ਦੇ ਪੁੱਠੇ ਠੀਕ ਨੇ, ਸਿੰਘ ਠੀਕ ਨੇ, ਮਤਲਬ ਸਹੀ ਮੱਝਾਂ ਨੇ। ਸਹੀ ਮੱਝਾਂ। ਹੁੰਦਾ ਚੌਧਰੀ ਸਾਹਿਬ ਜੇ ਵੀ ਆਪਾਂ ਸਿਆਣੇ ਕਹਿੰਦੇ ਨੇ ਵੀ 100 ਹੱਥ ਰੱਸਾ ਸਿਰੇ ਤੇ ਗੰਢ, ਇਹ ਕੰਮ ਸੌਖਾ ਕੌਖਾ? ਇਹ ਕੰਮ ਜਿਹੜੇ ਜੱਦੀ ਪੁਸ਼ਤੀ ਕੋਈ ਵੀ ਕੰਮ ਕਰਦਾ ਨਾ, ਉਹ ਜਿੰਨਾ ਵੀ ਮਰਜ਼ੀ ਮੁਸ਼ਕਲ ਹੋਵੇ ਉਹ ਸੌਖਾ ਲੱਗਦਾ। ਉਹ ਸੌਖਾ ਲੱਗਦਾ। ਵਾਹ ਵਾਹ ਵਾਹ। ਬਾਕੀ ਇਹ ਗੱਲ ਇਹ ਵੇ ਵੀ ਇਹ ਕੰਮ ਇੰਨਾ ਮੁਸ਼ਕਲ ਹੈ ਹੀ ਨਹੀਂ। ਜਿਹੜਾ ਨਾ ਇਹ ਖੁੱਲਾ ਫਾਰਮ ਬਣਾਉਣਾ ਤੇ ਪੱਠੇ ਪਾਣੇ, ਜਾਂ ਵਿੱਚ ਤਲਾਅ ਬਣਿਆ ਹੋਏ, ਇਹ ਕੰਮ ਮੁਸ਼ਕਲ ਹੀ ਨਹੀਂ। ਤੇ ਜਿਨ੍ਹਾਂ ਨੇ ਹੁਣ ਖੋਲਣੇ ਬੰਨਣੇ ਨੇ ਡੰਗਰ ਨੂੰ 2-4 ਵਾਰੀ ਦਿਹਾੜੀ 'ਚ ਖੋਲਣਾ ਬਣਨਾ, ਉਹਨਾਂ ਵਾਸਤੇ ਮੁਸ਼ਕਲ ਹੈ। ਉਹਨਾਂ ਵਾਸਤੇ ਤੇ ਉਸ ਤਰ੍ਹਾਂ ਤੁਸੀਂ ਖੁੱਲਾ ਮਾਲ ਰੱਖ ਲਓ ਤੇ ਭਾਵੇਂ 100 ਮੱਝ ਰੱਖ ਲਓ ਤੇ ਦੋ ਬੰਦੇ ਵੀ ਹੋਣ ਤੇ ਕੰਮ ਚੱਲ ਜਾਂਦਾ। ਇਹ ਕਿੰਨੀ ਥਾਂ ਜਿੱਥੇ ਤੁਸੀਂ ਆ ਪਰਾਂ ਪੈਪ ਲਾਏ ਜੀ? ਇਹ ਤਕਰੀਬਨ 20 ਦੇ ਗੇੜ ਜ਼ਮੀਨ ਹੈ। ਅੱਛਾ 5 ਕਨਾਲਾਂ ਹੈ। ਤੇ ਇਹਦੇ 'ਚ ਕਿ ਤੁਸੀਂ ਕਿੰਨੇ ਡੰਗਰ ਰੱਖ ਸਕਦੇ ਆ?
ਇਹਦੇ ਵਿੱਚ 100 ਡੰਗਰ ਰੱਖ ਸਕਦੇ ਆ ਸੌ ਆਸਾਨੀ ਨਾਲ। ਮਾਸ਼ਾਅੱਲਾ ਤੇ ਸਵੇਰ 2 ਵਾਰ ਪੱਠੇ ਪਾਣੇ ਨੇ, ਇੱਕ ਵਾਰੀ ਸਵੇਰ ਪਾ ਦਿਓ, ਇੱਕ ਵਾਰੀ ਸ਼ਾਮ। ਪਾਣੀ ਇਹਨਾਂ ਆਪਣੀ ਮਰਜ਼ੀ ਨਾਲ ਪੀਣਾ, ਧੁੱਪੇ ਛਾਵੇਂ ਆਪਣੀ ਮਰਜ਼ੀ ਨਾਲ ਹੋਣਾ, ਕੋਈ ਮੁਸ਼ਕਲ ਨਹੀਂ। ਇੱਕ ਬੰਦਾ ਕੁਤਰੀ ਜਾਏ, ਇੱਕ ਪਾਈ ਜਾਏ, ਇਹ ਕੰਮ ਮੁਸ਼ਕਲ ਨਹੀਂ। ਕੰਮ ਮੁਸ਼ਕਲ ਬਾਕੀ ਉਹਨਾਂ ਵਾਸਤੇ ਮੁਸ਼ਕਲ ਨੇ ਜਿਨ੍ਹਾਂ ਦਾ ਇਹ ਜੱਦੀ ਪੁਸ਼ਤੀ ਕੰਮ ਨਹੀਂ, ਗੱਲ ਤਾਂ ਉਹਨਾਂ ਵਾਸਤੇ ਆਸਾਨ ਇਹ ਕੰਮ ਨਹੀਂ। ਉਹ ਆਂਦੇ ਨੇ ਯਾਰ ਗੋਹੇ 'ਚ ਲਿਬੜ ਜਾਾਂਗੇ, ਉਹ ਹੋ ਜਾਏਗਾ, ਉਹ ਹੋ ਜਾਏਗਾ, ਜੇ ਹੋ ਜਾਏਗਾ। ਬਾਕੀ ਇਹ ਕੰਮ ਮੁਸ਼ਕਲ ਨਹੀਂ। ਮੁਸ਼ਕਲ ਨਹੀਂ। ਅਸੀਂ ਇਹ ਬੜੀ ਦੇਰ ਤੋਂ ਕੰਮ ਪੁਰਾਣਾ ਕਰ ਰਹੇ ਹਾਂ। ਹਾਂ ਤੇ ਇਹ ਇਨਸ਼ਾਅੱਲਾ ਕੰਮ ਸਾਨੂੰ ਤੇ ਇੱਕ ਦਿਨ ਵੀ ਮੁਸ਼ਕਲ, ਭਾਵੇਂ ਬਾਰਿਸ਼ ਵੀ ਹੋਏ, ਸਾਨੂੰ ਕੋਈ ਮੁਸ਼ਕਲ ਨਹੀਂ ਇਹ ਕੰਮ ਲੱਗਦਾ। ਅਸੀਂ ਕੰਮ ਮਤਲਬ ਇਹ ਸਾਨੂੰ ਇੰਨਾ ਆਸਾਨ ਲੱਗਦਾ ਵੀ 2 ਘੰਟੇ ਸਵੇਰ ਤੇ 2 ਘੰਟੇ ਸ਼ਾਮ, ਜੇ ਘੰਟਾ ਅੱਧਾ ਘੰਟਾ ਸ਼ਾਮ ਨੂੰ, ਉਹ 4 ਵਜੇ ਅਸੀਂ ਪੱਠੇ ਪਾ ਕੇ ਤੇ ਵਿਹਲੇ ਹੋ ਜਾਂਦੇ ਹਾਂ। ਚਲੋ ਬੜੀ ਮਿਹਰਬਾਨੀ ਚੌਰ ਸਾਹਿਬ, ਤੁਸੀਂ ਬੈਠੋ ਆਰਾਮ ਕਰੋ ਜੀ।